ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਨਾਲ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਸਵੇਰ ਦੇ ਅਪਡੇਟ ਅਮਰੀਕਾ ਦੇ ਵਿੱਚ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਉੱਤੇ ਫੇਸਬੁੱਕ ਤੇ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 18 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਇਸ ਦੇ ਨਾਲ ਨਾਲ ਅਮਰਜੀਤ ਸਿੰਘ ਸਟਾਕਟਨ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ ਕਲੋਵਿਸ, ਅਮਰਜੀਤ ਸਿੰਘ ਸਤਨਾਮ ਸਿੰਘ ਮਲਕੀਤ ਸਿੰਘ, ਪਰਮਜੀਤ ਕੌਰ ਪਾਵਲਾ, ਅਮਰਜੀਤ ਸਿੰਘ ਦਸਾਂ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਗੋਲਡੀ ਟਰੱਕਿੰਗ ਗ੍ਰੀਨਵੁੱਡ, ਬਿੰਦਰ ਧਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਵਿੰਦਰ ਸਿੰਘ ਟੈਨਸੀ, ਕੁਲਵਿੰਦਰ ਸਿੰਘ ਸਟਾਕਟਨ, ਮਨਦੀਪ ਸਿੰਘ ਕਾਲੂ ਮੋਡੈਸਟੋ, ਦਲਜੀਤ ਸਿੰਘ ਮੰਡ ਵਾਸ਼ਿੰਗਟਨ, ਹਰਭਜਨ ਸਿੰਘ ਸਿੱਧੂ ਟੈਕਸਸ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲਾਂ ਕੈਲੀਫੋਰਨੀਆ ਦੀ ਖਬਰ ਜਿਹੜੀ ਆ ਹੀਟ ਵੇਵ ਨੂੰ ਲੈ ਕੇ ਆ ਉਹ ਆਪਾਂ ਡਿਸਕਸ ਕਰਦੇ ਜਾਈਏ। ਮਿਲੀਅਨਸ ਆਫ ਹੋਮਸ ਤੇ ਜਿਹੜੇ ਬਿਜ਼ਨੈਸਿਸ ਆ ਉਹ ਇਸ ਵੇਲੇ ਖਤਰੇ ਦੇ ਵਿੱਚ ਹੈਗੇ ਆ ਵੀ ਬਲੈਕ ਆਊਟ ਹੋ ਸਕਦਾ ਹੈਗਾ ਇਲੈਕਟ੍ਰੀਸਿਟੀ ਦਾ। ਬਹੁਤ ਹੀ ਜ਼ਿਆਦਾ ਜਿਹੜੀਆਂ ਆ ਗਰਮੀ ਨੂੰ ਲੈ ਕੇ ਹੀਟ ਵੇਵ ਦੀ ਐਕਸਟ੍ਰੀਮ ਹੀਟ ਵੇਵ ਦੀ ਜਿਹੜੀ ਆ ਵਾਰਨਿੰਗ ਹੈਗੀ ਆ। ਅਤੇ ਜਿਹੜਾ ਕੈਲੀਫੋਰਨੀਆ ਇੰਡੀਪੈਂਡੈਂਟ ਸਿਸਟਮ ਆਪਰੇਟਰ ਜਿਹੜਾ ਮੈਨੇਜ ਕਰਦਾ ਹੈਗਾ ਸਟੇਟ ਦੇ ਸਾਰੇ ਇਲੈਕਟ੍ਰਿਕ ਫਲੋ ਨੂੰ, ਉਹਨਾਂ ਨੇ ਕੱਲ੍ਹ ਕਾਫੀ ਬਚਾ ਰੱਖਿਆ। ਕਈ ਜਗ੍ਹਾ ਨਹੀਂ ਗਈ ਬਿਜਲੀ, ਵੱਧ ਤੋਂ ਵੱਧ ਉਹਨੇ ਸੇਵ ਰੱਖਿਆ, ਪਰ ਕਹਿੰਦੇ ਭਈ ਸਟੇਟ ਟੂ ਐਮਰਜੈਂਸੀ ਉਹਨਾਂ ਨੇ ਕੀਤੀ ਉਹ ਸੀਗੀ, ਪਰ ਰਾਤੀ 7:30 ਵਜੇ ਉਹ ਕੈਂਸਲ ਕਰ ਦਿੱਤੀ। ਪਰ ਅੱਜ ਫਿਰ ਚਾਂਸ ਹੈਗੇ ਆ ਕਿਤੇ ਨਾ ਕਿਤੇ ਜ਼ਰੂਰ ਬਿਜਲੀ ਜਾਣ ਦੇ। ਸੋ ਇਹਦੇ ਸੰਬੰਧ ਦੇ ਵਿੱਚ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਇੱਕ ਵਾਰੀ ਫੇਰ ਕਹਿੰਦੇ ਪਈ ਇਹ ਜਿਹੜੀ ਆ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਵੀ ਪਹਿਲਾਂ ਪ੍ਰਪੇਅਰ ਕਾਹਤੇ ਨਹੀਂ ਰਹਿੰਦੇ, ਫਿਰ ਐਨ ਐਂਡ 'ਤੇ ਆ ਕੇ ਜਦੋਂ ਇੱਦਾਂ ਦਾ ਕੋਈ ਨੈਚੁਰਲ ਡਿਜ਼ਾਸਟਰ ਵਾਲਾ ਹੀ ਕੰਮ ਆ ਵੀ ਇੰਨੀ ਜ਼ਿਆਦਾ ਹੀਟ ਆਣੀ ਅਤੇ ਉਸ ਟਾਈਮ ਦੇ ਉੱਤੇ ਜਿਹੜਾ ਆ ਪ੍ਰਪੇਅਰ ਕਿਉਂ ਨਹੀਂ ਹੁੰਦੀ ਇਲੈਕਟ੍ਰਿਕ ਕੰਪਨੀਆਂ। ਜੀ ਬਿਲਕੁਲ ਹਰਜੋਤ ਸਿੰਘ ਜੀ, ਅਜੇ ਵੀ ਕਹਿੰਦੇ ਮਿਲੀਅਨਸ ਆਫ ਜਿਹੜੀ ਕੈਲੀਫੋਰਨੀਆ ਦੇ ਵਿੱਚ ਰਹਿਣ ਵਾਲੇ ਆ ਉਹਨਾਂ ਨੂੰ ਰੋਲਿੰਗ ਬਲੈਕ ਆਊਟਸ ਦਾ ਸਾਹਮਣਾ ਜਿਹੜਾ ਆ ਉਹ ਕਰਨਾ ਪੈ ਸਕਦਾ ਆ। ਅਤੇ ਉਸ ਟਾਈਮ ਦੇ ਉੱਤੇ ਇਹ ਬਲੈਕ ਆਊਟ ਹੋਣੇ ਨੇ, ਬਿਜਲੀ ਉਸ ਟਾਈਮ ਦੇ ਉੱਤੇ ਗੁੱਲ ਹੋਣੀ ਆ ਜਦੋਂ ਭਰ ਗਰਮੀ ਜਿਹੜੀ ਆ ਉਹ ਹੋਣੀ ਆ ਸ਼ਾਮ 3 ਵਜੇ ਤੋਂ ਲੈ ਕੇ ਰਾਤ 10 ਵਜੇ ਦੇ ਦਰਮਿਆਨ। ਸੋ ਕਹਿੰਦੇ ਵੀ ਇਹ ਜਿਹੜੀ ਆ ਇਸ ਟਾਈਮ ਬਣੀ ਪਈ ਆ। ਕਹਿੰਦੇ ਵੀ ਕੁੱਲ ਉੱਦਾਂ ਜਿਹੜੀ ਕਪੈਸਿਟੀ ਗ੍ਰਿਡ ਦੀ ਆ 51,434 ਮੈਗਾਵਾਟ ਦੀ ਅਵੇਲੇਬਲ ਕਪੈਸਿਟੀ ਹੈਗੀ ਆ, ਅਤੇ ਡਿਮਾਂਡ ਮੌਜੂਦਾ ਤੌਰ ਦੇ ਉੱਤੇ ਜ਼ਿਆਦਾਤਰ ਦੇਖੀ ਜਾਂਦੀ ਹੈ 34,343 ਮੈਗਾਵਾਟ ਦੀ। ਪਰ ਕਹਿੰਦੇ ਵੀ ਹੁਣ ਅਨੁਮਾਨ ਇਹ ਲਾਇਆ ਜਾ ਰਿਹਾ, ਅੰਦੇਸ਼ੇ ਇਹ ਲਾਏ ਜਾ ਰਹੇ ਆ ਵੀ 50,531 ਮੈਗਾਵਾਟ ਤੱਕ ਪੀਕ ਜਿਹੜੀ ਆ ਉਹ ਵਰਤੀ ਜਾ ਸਕਦੀ ਆ। ਅਤੇ ਇੰਨਾ ਜ਼ਿਆਦਾ ਭਾਰ ਫਿਰ ਗ੍ਰਿਡ ਦੇ ਉੱਤੇ ਜਦੋਂ ਪੈਂਦਾ ਆ ਅਤੇ ਫਿਰ ਕਈ ਥਾਵਾਂ ਦੇ ਉੱਤੇ ਬਿਜਲੀ ਜਿਹੜੀ ਉਹ ਗੁੱਲ ਹੋ ਸਕਦੀ ਆ। ਸੋ ਇਹ ਕਪੈਸਿਟੀ ਦਾ ਜਿਹੜਾ ਸਟੇਟਸ ਆ ਉਹ ਦੱਸਿਆ ਗਿਆ ਹੈਗਾ ਆ। ਸੋ ਇਹ ਹੁਣ ਆਪਾਂ ਕਿਉਂਕਿ ਦੇਖ ਹੀ ਰਹੇ ਹਾਂ ਪੈਨਿਨਸੂਲਾ ਤੋਂ ਲੈ ਕੇ ਇਨਲੈਂਡ ਤੱਕ ਸਾਰੇ ਹੀ ਪਾਸੇ ਜਿਹੜੀ ਇਸ ਟਾਈਮ ਬਹੁਤ ਜ਼ਿਆਦਾ ਗਰਮੀ ਜਿਹੜੀ ਆ ਉਹ ਮਹਿਸੂਸ ਕੀਤੀ ਜਾ ਰਹੀ ਆ। ਬਹੁਤ ਸਾਰੇ ਥਾਵਾਂ ਦੇ ਉੱਤੇ ਅੱਗਾਂ ਜਿਹੜੀਆਂ ਆ ਉਹ ਵੀ ਨਾਲ ਲੱਗੀਆਂ ਹੋਈਆਂ ਨੇ, ਜਿਹੜੇ ਆ ਥੰਡਰ ਸਟੋਰਮਸ ਦੇ ਕਰਕੇ ਵੀ ਜਿਹੜੀਆਂ ਕਈ ਅੱਗਾਂ ਜਿਹੜੀਆਂ ਲੱਗੀਆਂ। ਸੋ ਮੁਸ਼ਕਿਲ ਜਿਹੜੀ ਆ ਇਸ ਟਾਈਮ ਬੇ ਏਰੀਏ ਦੇ ਇਸ ਦੇ ਇਰਦ ਗਿਰਦ ਕੈਲੀਫੋਰਨੀਆ ਅਤੇ ਇੱਥੇ ਦੇ ਲੋਕਾਂ ਨੂੰ ਜਿਹੜੀ ਉਹ ਝੱਲਣੀ ਪੈ ਸਕਦੀ ਹੈ। ਇੱਕ ਪਾਸੇ ਗਰਮੀ, ਦੂਜੇ ਪਾਸੇ ਬਿਜਲੀ ਗੁੱਲ। ਜੀ ਕੈਲੀਫੋਰਨੀਆ ਦੀਆਂ ਤਿੰਨੇ ਹੀ ਜਿਹੜੀਆਂ ਸਭ ਤੋਂ ਵੱਡੀਆਂ ਯੂਟਿਲਿਟੀ ਕੰਪਨੀਜ਼ ਹੈਗੀਆਂ ਪੈਸੀਫਿਕ ਗੈਸ ਅਤੇ ਇਲੈਕਟ੍ਰਿਕ, ਸਦਰਨ ਕੈਲੀਫੋਰਨੀਆ ਐਡੀਸਨ ਅਤੇ ਸੈਨ ਡੀਗੋ ਗੈਸ ਐਂਡ ਇਲੈਕਟ੍ਰਿਕ, ਕਹਿੰਦੇ ਇਹਨਾਂ ਨੇ ਕੱਲ੍ਹ 4,10,000 ਲੋਕਾਂ ਦੇ ਘਰ ਅਤੇ ਬਿਜ਼ਨਸਿਸ ਦੀ ਬਿਜਲੀ ਜਿਹੜੀ ਆ ਟਰਨ ਆਫ ਕੀਤੀ ਸੀ। ਲਗਭਗ 3.5 ਘੰਟੇ ਦੇ ਕਰੀਬ। ਯੂਬਾ ਸਿਟੀ ਤੋਂ ਵੀ ਸਾਨੂੰ ਕਾਫੀ ਕਾਲਾਂ ਆਈਆਂ ਸੀ, ਉੱਥੇ ਜਿਹੜੀ ਬਿਜਲੀ ਗਈ ਬਿਲਕੁਲ ਜਿੱਥੇ ਪੰਜਾਬੀ ਰੇਡੀਓ USA ਦਾ ਟਾਵਰ ਸੀ ਉਹ ਇਲਾਕੇ ਦੇ ਵਿੱਚ ਕਾਫੀ ਚਿਰ ਦੇ ਲਈ ਜਿਹੜੀ ਉਹ ਬਿਜਲੀ ਗੁੱਲ ਰਹੀ ਸੀਗੀ।
ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ ਤਾਂ ਇਸ ਟਾਈਮ ਹੁਣ ਸੈਨੇਟ ਕਹਿੰਦੇ ਆ ਵੀ ਪੋਸਟਲ ਸਰਵਿਸ ਨੂੰ ਲੈ ਕੇ ਹੀਅਰਿੰਗ ਜਿਹੜੀ ਆ ਉਹ ਬਹੁਤ ਹੀ ਜਲਦ ਕਰਨ ਜਾ ਰਹੇ ਆ ਆਉਂਦੇ ਸ਼ੁੱਕਰਵਾਰ ਨੂੰ। ਮੇਲ ਡਿਲੇ ਵੋਟ ਮੇਲ ਡਿਲੇ ਦਾ ਜਿਹੜਾ ਖਤਰਾ ਆ ਉਹ ਕਹਿੰਦੇ ਲਗਾਤਾਰ ਜਿੱਦਾਂ ਉਸ ਦੇ ਬਾਰੇ ਚਰਚਾ ਤੇ ਉਸ ਦਾ ਡਰ ਜਿਹੜਾ ਉਹ ਵੱਧ ਰਿਹਾ ਆ ਤੇ ਸੈਨੇਟ ਕਹਿੰਦੇ ਆ ਵੀ ਹੁਣ ਹੋਣਗੇ। ਪੋਸਟ ਮਾਸਟਰ ਜਨਰਲ ਜਿਹੜੇ ਲੂਇਸ ਡੀਜੋਏ ਆ ਉਹ ਸੈਨੇਟ ਹੋਮਲੈਂਡ ਸਿਕਿਉਰਿਟੀ ਗਵਰਨਮੈਂਟ ਅਫੇਅਰਸ ਕਮੇਟੀ ਦੇ ਸਾਹਮਣੇ ਆਉਂਦੇ ਸ਼ੁੱਕਰਵਾਰ ਨੂੰ ਜਿਹੜੇ ਉਹ ਪੇਸ਼ ਹੋਣਗੇ, ਜਿਸ ਦੇ ਵਿੱਚ ਵੋਟ ਬਾਈ ਮੇਲ ਫਾਈਨੈਂਸ਼ੀਅਲ ਰਿਕੁਆਇਰਮੈਂਟ ਕੀ ਆ ਤੇ ਇਸ ਨੂੰ ਲੈ ਕੇ ਜਿਹੜਾ ਡਿਸੀਜਨ ਲਏ ਜਾ ਰਹੇ ਆ ਇਸ ਦੇ ਨਾਲ ਸੰਬੰਧਿਤ 2 ਹੋਰ ਜਾਣੇ ਆ ਉਹਨਾਂ ਜਿਹੜੇ ਆ ਉਹ ਸਾਹਮਣੇ ਜਿਹੜੇ ਉਹ ਹੋਣਗੇ। ਸੋ ਹੁਣ ਇਹ ਗੱਲਾਂ ਜਿਹੜੀਆਂ ਉਹ ਦੱਸੀਆਂ ਜਾ ਰਹੀਆਂ ਕਿਉਂਕਿ ਇਸ ਮੌਕੇ ਪੋਸਟਲ ਸਰਵਿਸ ਨੇ ਆਲਰੇਡੀ ਦੱਸਿਆ ਸੀਗਾ ਵੀ ਜੇ ਸਾਨੂੰ ਸਮੇਂ ਸਿਰ ਫੰਡਿੰਗ ਨਹੀਂ ਮਿਲੀ ਤਾਂ 46 ਸੂਬੇ 46 ਸਟੇਟਸ ਦੇ ਵਿੱਚ ਜਿਹੜੀਆਂ ਵੋਟਸ ਬਾਈ ਮੇਲ ਘੱਲੀਆਂ ਜਾਂਦੀਆਂ ਨੇ ਆਈਦਰ ਉਹ ਗਿਣਨ ਤੋਂ ਪਹਿਲਾਂ ਜਿਹੜੀਆਂ ਉਹ ਨਹੀਂ ਪਹੁੰਚ ਸਕਣਗੀਆਂ, ਉਹ ਡਿਲੇ ਹੋ ਸਕਦੀਆਂ ਆ। ਤੇ ਇਸ ਟਾਈਮ ਇਹ ਬਹੁਤ ਵੱਡਾ ਜਿਹੜਾ ਮਸਲਾ ਉਹ ਬਣਿਆ ਪਿਆ ਆ, ਖਾਸ ਕਰਕੇ ਪੈਂਡੈਮਿਕ ਦੇ ਦੌਰਾਨ ਵੀ ਜਿਹੜੇ ਲੋਕ ਨੇ ਉਹ ਆਪਣੀ ਮੇਲ ਦੀ ਵਰਤੋਂ ਕਰਕੇ ਵੋਟ ਦੀ ਵਰਤੋਂ ਜਿਹੜੀ ਆ ਉਹ ਕਰਨਾ ਚਾਹੁੰਦੇ ਨੇ। ਰੀਜ਼ਨ ਉਹਨਾਂ ਨੂੰ ਇਹ ਲੱਗ ਰਿਹਾ ਵੀ ਸ਼ਾਇਦ ਜੇ ਅਸੀਂ ਉਹ ਲਾਈਨਾਂ 'ਚ ਲੱਗੇ ਇੱਕ ਤਾਂ ਉਹਨਾਂ ਨੂੰ ਲੰਬੀਆਂ ਲਾਈਨਾਂ ਦਾ ਸਾਹਮਣਾ ਕਰਨਾ ਪਊਗਾ ਤੇ ਦੂਜਾ ਉਹਨਾਂ ਨੂੰ ਕੋਵਿਡ ਦਾ ਕਹਿੰਦੇ ਖਤਰਾ ਹੈ ਉਹ ਵੀ ਬਣ ਸਕਦਾ ਆ। ਸੋ USPS ਇਸ ਵਾਰ ਦੀਆਂ ਇਲੈਕਸ਼ਨ ਦੇ ਵਿੱਚ ਬੜੀ ਅਹਿਮ ਕੜੀ ਦੇ ਵਜੋਂ ਜਿਹੜਾ ਉਹ ਦੇਖਿਆ ਜਾ ਰਿਹਾ ਹੈਗਾ ਆ। ਡੀਜੋਏ ਤੇ USPS ਦੇ ਬੋਰਡ ਆਫ ਗਵਰਨਰ ਚੇਅਰਮੈਨ ਰੋਬਰਟ M ਡੰਕਨ ਇਹ ਵੀ ਕਹਿੰਦੇ ਆ ਉੱਥੇ ਜਿਹੜੇ ਪੇਸ਼ ਹੋਣਗੇ ਤੇ ਉਹ ਹਾਊਸ ਓਵਰਸਾਈਟ ਕਮੇਟੀ ਦੇ ਸਾਹਮਣੇ ਆਲਰੇਡੀ ਕਹਿੰਦੇ ਉਹ ਟੈਸਟੀਫਾਈ ਕਰ ਚੁੱਕੇ ਹੋਏ ਨੇ। ਡੈਮੋਕ੍ਰੇਟਸ ਦੇ ਵੱਲੋਂ ਜਿਹੜੇ ਦੋਨਾਂ ਹੀ ਜਿਹੜੇ ਕਹਿ ਲਓ ਵੀ ਸਦਨਾਂ 'ਚ ਹਾਊਸ ਦੇ ਵਿੱਚ ਵੀ ਤੇ ਸੈਨੇਟ ਦੇ ਵਿੱਚ ਵੀ ਇਹਨਾਂ ਚੀਜ਼ਾਂ ਨੂੰ ਲੈ ਕੇ ਜਿਹੜਾ ਕਾਫੀ ਬਿਆਨਬਾਜ਼ੀ ਤੇ ਕਾਫੀ ਜ਼ਿਆਦਾ ਰੌਲਾ ਆ ਉਹ ਪਾਇਆ ਜਾ ਰਿਹਾ ਹੈਗਾ ਜੀ। ਅਗਲੀ ਖਬਰ ਵਿੱਚ ਚਲੀਏ। ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਸੂਜ਼ਨ ਐਂਥਨੀ ਨਾਮ ਦੀ ਜਿਹੜੀ ਬੀਬੀ ਆ ਉਸ ਨੂੰ ਮਾਫ ਕੀਤਾ ਆ ਪੋਸਟੋਮਸ। 1872 ਸਨ ਦੇ ਵਿੱਚ ਕਹਿੰਦੇ ਵੀ ਉਸ ਨੇ ਵੋਟ ਪਾਈ ਸੀ। ਉਸ ਤੋਂ ਬਾਅਦ ਉਸ ਨੂੰ $100 ਦਾ ਜਿਹੜਾ ਫਾਈਨ ਆ ਉਹ ਕੀਤਾ ਗਿਆ ਸੀ ਕਿਉਂਕਿ ਉਸ ਟਾਈਮ ਦੇ ਉੱਤੇ ਬੀਬੀਆਂ ਨੂੰ ਵੋਟ ਪਾਉਣ ਦਾ ਕੋਈ ਹੱਕ ਨਹੀਂ ਸੀ। ਜਿਹੜਾ ਇੰਸਪੈਕਟਰ ਸੀਗਾ ਜਦੋਂ ਵੋਟ ਪੈਂਦੀ ਆ ਉੱਥੇ ਉਸ ਨੂੰ ਕਹਿੰਦੇ ਮਾਫ ਕਰ ਦਿੱਤਾ ਗਿਆ ਸੀ ਉਸ ਸਮੇਂ ਦੇ ਜਿਹੜੇ ਪ੍ਰੈਜ਼ੀਡੈਂਟ ਸੀ, ਪਰ ਇਸ ਬੀਬੀ ਨੂੰ $100 ਦਾ ਜਿਹੜਾ ਫਾਈਨ ਹੋਇਆ ਸੀ 1872 ਸਨ ਦੇ ਵਿੱਚ। ਤੇ ਉਸ ਤੋਂ ਬਹੁਤ ਲੰਮੇ ਸਮੇਂ ਬਾਅਦ 1920 ਦੇ ਵਿੱਚ ਜਿਹੜਾ ਆ ਹਰ ਇੱਕ ਜਿਹੜਾ US ਦਾ ਸਿਟੀਜ਼ਨ ਆ ਉਸ ਨੂੰ ਵੋਟ ਪਾਉਣ ਦਾ ਜਿਹੜਾ ਅਧਿਕਾਰ ਦਿੱਤਾ ਗਿਆ ਸੀ। ਬੀਬੀਆਂ ਨੂੰ 1920 'ਚ ਦਿੱਤਾ ਗਿਆ ਸੀ ਤੇ 100 ਸਾਲ ਪਹਿਲਾਂ ਜੀ। ਸੋ ਅੱਜ ਉਸੇ ਦਿਨ ਜਿਹੜਾ ਆ ਉਸ ਬੀਬੀ ਨੂੰ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਿਹੜਾ ਕਹਿੰਦੇ ਵੀ ਮੌਤ ਤੋਂ ਬਾਅਦ ਹੁੰਦਾ ਪੋਸਟੋਮਸ ਕਰਕੇ ਉਹਨਾਂ ਨੂੰ ਜਿਹੜਾ ਆ ਮਾਫ ਕੀਤਾ ਵੀ ਕਹਿੰਦੇ ਵੀ ਇਹ ਗਲਤ ਸੀ, ਉਹ ਫਾਈਨ ਨਹੀਂ ਹੋਣਾ ਚਾਹੀਦਾ ਸੀ। ਸੋ ਇਹ ਇੱਕ ਜਿੱਦਾਂ ਗੁੱਡ ਸਟੈਪ ਲਿਆ ਗਿਆ ਹੈਗਾ ਆ ਇੰਨੇ ਲੰਮੇ ਸਮੇਂ ਤੋਂ ਬਾਅਦ। ਦੇਖੋ ਜੀ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਤੇ ਆਪਾਂ ਜਿਹੜੇ ਵੋਟਰਸ ਦੀ ਗੱਲ ਕਰਦੇ ਜਾਈਏ ਬੈਲਟ ਬਾਈ ਮੇਲ ਜਿਹੜੇ ਇਸ ਫਾਲ ਦੇ ਵਿੱਚ ਆ। ਸੋ ਕਹਿੰਦੇ ਵੀ ਕੁੱਲ ਜੇ ਦੇਖਿਆ ਜਾਵੇ ਵੱਖ-ਵੱਖ ਸੂਬਿਆਂ ਦੇ ਜਿਹੜੇ ਕਾਨੂੰਨਾਂ ਦੇ ਮੁਤਾਬਕ 77% ਜਿਹੜੇ ਅਮਰੀਕੀ ਆ ਉਹ ਵੋਟ ਬਾਈ ਮੇਲ ਦੇ ਲਈ ਐਲੀਜੀਬਲ ਹੋ ਸਕਦੇ ਨੇ। 51 ਮਿਲੀਅਨ ਜਿਹੜੇ ਕੁੱਲ 180 ਮਿਲੀਅਨ ਜਿਹੜੇ ਰਜਿਸਟਰਡ ਵੋਟਰ ਜਿਹੜੇ ਐਲੀਜੀਬਲ ਹੈਗੇ ਨੇ, ਨਾਟ ਰਜਿਸਟਰਡ ਵੋਟਰ ਜਿਹੜੇ ਐਲੀਜੀਬਲ ਹੈਗੇ ਨੇ ਵੋਟ ਪਾਉਣ ਦੇ ਲਈ ਬਾਈ ਮੇਲ, ਤੇ ਉਹਨਾਂ ਦੇ ਵਿੱਚੋਂ 25 ਮਿਲੀਅਨ ਕਹਿੰਦੇ ਅਜਿਹੇ ਸੂਬਿਆਂ ਦੇ ਵਿੱਚ ਰਹਿ ਰਹੇ ਨੇ ਜਿੱਥੇ ਕਿ ਕਰੋਨਾ ਵਾਇਰਸ ਦਾ ਜਿਹੜਾ ਐਕਸਕਿਊਜ਼ ਆ ਐਬਸੈਂਟੀ ਵੋਟ ਦੇ ਲਈ ਉਹ ਜਿਹੜਾ ਕਹਿੰਦੇ ਵੀ ਮੰਨਿਆ ਜਾ ਸਕਦਾ ਆ ਤੇ ਜਾਂ ਫਿਰ ਸਵਿਚ ਕੀਤਾ ਜਾ ਰਿਹਾ ਹੈਗਾ ਆ ਇਸ ਚੀਜ਼ ਨੂੰ। ਸੋ ਕੁੱਲ 51 ਮਿਲੀਅਨ ਜਿਹੜੇ ਲੋਕ ਨੇ ਇਹਨਾਂ ਦੇ ਵਿੱਚ ਜਿਹੜੇ ਵੱਖ-ਵੱਖ ਸੂਬੇ ਜਿਨ੍ਹਾਂ 'ਚ ਵਾਸ਼ਿੰਗਟਨ, ਓਰੇਗਨ, ਕੈਲੀਫੋਰਨੀਆ, ਨਵਾਡਾ, ਯੂਟਾ, ਕੋਲੋਰਾਡੋ ਆ ਉਹਨਾਂ ਦਾ ਤਾਂ ਕਹਿੰਦੇ ਆਟੋਮੈਟਿਕਲੀ ਇਹਨਾਂ ਨੂੰ ਐਪਲੀਕੇਸ਼ਨ ਵੋਟ ਬਾਈ ਮੇਲ ਦੀ ਜਿਹੜੀ ਆ ਉਹ ਮਿਲ ਜਾਣੀ ਆ। ਤੇ ਨਾਲ ਹੀ 42 ਮਿਲੀਅਨ ਅਜਿਹੇ ਜਿਹੜੇ ਹੋਰ ਸੂਬੇ ਹੈਗੇ ਆ ਜਿਨ੍ਹਾਂ ਨੇ ਕਰੋਨਾ ਵਾਇਰਸ ਦੇ ਕਰਕੇ ਥੋੜ੍ਹੀਆਂ ਤਬਦੀਲੀਆਂ ਜਿਹੜੀਆਂ ਉਹ ਕੀਤੀਆਂ ਨੇ। ਇਸੇ ਤਰੀਕੇ ਦੇ ਨਾਲ 88 ਮਿਲੀਅਨ ਜਿਹੜੇ ਵੋਟਰ ਅਜਿਹੇ ਹੋਣਗੇ ਜਿਨ੍ਹਾਂ ਨੂੰ ਵੋਟ ਕਰਨ ਦਾ ਮੇਲ ਦੇ ਨਾਲ ਅਧਿਕਾਰ ਜਿਹੜਾ ਉਹ ਹੋਵੇਗਾ ਤੇ ਪਰ ਕਹਿੰਦੇ ਵੀ ਇੱਥੇ ਰਿਕਵਾਇਰ ਨਹੀਂ ਹੋਊਗਾ ਕਿਸੇ ਵੀ ਤਰੀਕੇ ਦਾ ਜਿਹੜਾ ਐਕਸਕਿਊਜ਼ ਆ ਉਹ ਦੱਸਣ ਦੇ ਲਈ, ਜੇ ਕੋਈ ਚਾਹੁੰਦਾ ਆ ਤਾਂ ਉਸ ਨੂੰ ਮਿਲ ਜਾਊਗਾ। ਤੇ 52 ਮਿਲੀਅਨ ਜਿਹੜੇ ਵੋਟਰ ਅਜਿਹੇ ਹੈਗੇ ਨੇ
ਜਿਨ੍ਹਾਂ 'ਚ ਨਿਊਯਾਰਕ, ਇੰਡੀਆਨਾ, ਟੈਨੇਸੀ, ਮਿਸਿਸਿਪੀ, ਲੂਜ਼ੀਆਨਾ, ਟੈਕਸਸ, ਸਾਊਥ ਕੈਰੋਲੀਨਾ ਅਜਿਹੇ ਨੇ ਜਿਨ੍ਹਾਂ ਨੂੰ ਕੋਵਿਡ-19 ਦੇ ਐਕਸਕਿਊਜ਼ ਤੋਂ ਇਲਾਵਾ ਕੋਈ ਹੋਰ ਜਿਹੜਾ ਉਹ ਦੱਸਣਾ ਪਊਗਾ ਵੀ ਕਿਉਂ ਤੁਹਾਨੂੰ ਜਿਹੜਾ ਆ ਉਹ ਮੇਲ ਕੀਤਾ ਜਾਵੇ ਬੈਲਟ ਜੇ ਤੁਸੀਂ ਵੋਟ ਪਾਉਣਾ ਚਾਹੁੰਦੇ ਹੈਗੇ ਆ। ਸੋ ਇਹ ਜਿਹੜੀਆਂ ਚੀਜ਼ਾਂ ਦੇਖੀਆਂ ਗਈਆਂ। ਉੱਦਾਂ ਕੋਵਿਡ-19 ਤੋਂ ਬਾਅਦ ਦੇ ਵਿੱਚ ਤਕਰੀਬਨ ਦਰਜਨ ਕੁ ਸੂਬੇ ਅਜਿਹੇ ਆ ਜਿਨ੍ਹਾਂ ਨੇ ਆਪਣੀਆਂ ਮੇਲ ਇਨ ਬੈਲਟ ਦੀਆਂ ਪਾਲਿਸੀਜ਼ ਆ ਉਸ ਦੇ ਵਿੱਚ ਤਬਦੀਲੀਆਂ ਕੀਤੀਆਂ ਆ, ਜਿਨ੍ਹਾਂ ਨੇ ਜਿਹੜਾ ਕਰੋਨਾ ਵਾਇਰਸ ਨੂੰ ਦੇਖਦੇ ਹੋਏ ਆਈਦਰ ਸਾਰੇ ਹੀ ਰਜਿਸਟਰਡ ਵੋਟਰ ਨੂੰ ਮੇਲ ਬੈਲਟ ਜਿਹੜਾ ਘੱਲਣ ਦਾ ਫੈਸਲਾ ਲਿਆ ਆ ਤੇ ਜਾਂ ਫਿਰ ਉਸ ਨੂੰ ਐਜ਼ ਏ ਐਕਸਕਿਊਜ਼ ਜਿਹੜਾ ਉਹ ਮੰਨਣਾ ਸ਼ੁਰੂ ਕਰ ਦਿੱਤਾ ਹੈਗਾ ਆ। ਜੀ, ਅਗਲੀ ਖਬਰ ਆਪਣੀ ਗੋਲਡਨ ਸਟੇਟ ਕੈਲੀਫੋਰਨੀਆ ਤੋਂ ਆ ਰਹੀ ਆ, ਜਿੱਥੇ ਕਿ ਕੱਲ੍ਹ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ 5 ਹੋਰ ਕਾਉਂਟੀਜ਼ ਨੂੰ ਵਾਚ ਲਿਸਟ ਦੇ ਉੱਤੇ ਜਿਹੜਾ ਪਾ ਦਿੱਤਾ ਹੈਗਾ ਆ। ਐਮਾਡੋਰ, ਮੈਂਡੋਸਿਨੋ, ਇਨੀਓ, ਕੈਲਾਬਰਸ ਤੇ ਸਿਆਰਾ ਕਾਉਂਟੀਜ਼ ਜਿਹੜੀਆਂ ਇਹ ਐਡ ਕੀਤੀਆਂ ਗਈਆਂ ਵਾਚ ਲਿਸਟ ਦੇ ਉੱਤੇ। ਸੈਂਟਾ ਕਰੂਜ਼ ਕਾਉਂਟੀ ਨੂੰ ਰਿਮੂਵ ਕਰ ਦਿੱਤਾ ਗਿਆ ਆ। ਹੁਣ ਤੱਕ 42 ਕਾਉਂਟੀਜ਼ ਜਿਹੜੀਆਂ ਆ ਗਵਰਨਰ ਗੈਬਨ ਨਿਊਸਮ ਦੇ ਮੁਤਾਬਕ ਜਿਹੜੀਆਂ ਵਾਚ ਲਿਸਟ ਦੇ ਉੱਤੇ ਹੈਗੀਆਂ। ਸੈਨ ਡੀਗੋ ਕਾਉਂਟੀ ਕਹਿੰਦੇ ਵੀ ਹੋ ਸਕਦਾ ਥੋੜ੍ਹੇ ਸਮੇਂ ਦੇ ਵਿੱਚ ਰਿਮੂਵ ਕਰ ਦਿੱਤੀ ਜਾਵੇ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਦੱਸਿਆ ਵੀ 14,861 ਪੋਜ਼ੀਟਿਵ ਕੇਸ ਜਿਹੜੇ ਆਏ ਹੈਗੇ ਇੱਕ ਦਿਨ ਦੇ ਵਿੱਚ, ਪਰ ਕਿਉਂਕਿ ਉਹਦੇ ਵਿੱਚ ਗਲਿਚ ਸੀਗਾ ਜਦੋਂ ਉਹ ਟੈਸਟ ਕਰਦੇ ਸੀ ਉਹਦੀ ਕਾਊਂਟਿੰਗ ਦੇ ਵਿੱਚ, ਸੋ ਹੁਣ ਕਹਿੰਦੇ ਠੀਕ ਹੋ ਗਿਆ ਹੈਗਾ ਤੇ ਉਹਦੇ ਕਰਕੇ ਵੀ ਜਿਹੜਾ ਇਹ ਰੇਟ ਵਧਿਆ ਆ। ਪਰ ਓਵਰਆਲ ਜਿਹੜੇ ਗਵਰਨਰ ਆ ਉਹਨਾਂ ਨੇ ਇਹ ਕਿਹਾ ਵੀ ਬਹੁਤ ਵਧੀਆ ਸਾਈਨ ਆ ਰਹੇ ਆ। ਹੌਸਪੀਟਲਾਈਜੇਸ਼ਨ ਜਿਹੜੀ ਆ 21% ਡਾਊਨ ਗਈ ਹੈਗੀ ਆ। ICU ਐਡਮਿਸ਼ਨ ਜਿਹੜਾ ਆ 16% ਡਾਊਨ ਗਿਆ ਪਿਛਲੇ 14 ਦਿਨਾਂ ਦੇ ਵਿੱਚ। ਜੀ ਹਰਜੋਤ ਸਿੰਘ ਜੀ, ਅੱਜ ਇੱਕ ਸੈਨੇਟ ਇੰਟੈਲੀਜੈਂਸ ਕਮੇਟੀ ਦੀ ਬਾਈਪਾਰਟੀਜ਼ਨ ਰਿਪੋਰਟ ਜਿਹੜੀ ਉਹ ਸਾਹਮਣੇ ਆਈ ਆ, ਜਿਹੜੀ ਕਿ 2016 ਦੇ ਰਾਸ਼ਟਰਪਤੀ ਉਸ ਟਾਈਮ ਦੇ ਉੱਤੇ ਕੈਂਡੀਡੇਟ ਟਰੰਪ ਉਹਨਾਂ ਦੇ ਜਿਹੜਾ ਕੈਂਪੇਨ ਮੈਨੇਜਰ ਪੌਲ ਮੈਨਾਫਰਟ ਜਿਸ ਨੂੰ ਦੋਸ਼ੀ ਵੀ ਕਰਾਰ ਦਿੱਤਾ ਗਿਆ ਸੀਗਾ। ਇਸ ਰਿਪੋਰਟ ਨੇ ਇਸ ਦੇ ਵਿੱਚ ਇਹ ਕਿਹਾ ਆ ਵੀ ਇਹ ਬਹੁਤ ਕਾਹਲਾ ਸੀਗਾ ਕਿਸੇ ਦੀ ਵੀ ਮਦਦ ਜਿਹੜਾ ਉਹ ਲੈਣ ਦੇ ਲਈ 2016 ਦੀਆਂ ਜਿਹੜੀਆਂ ਇਲੈਕਸ਼ਨਸ ਆ ਉਸ ਦੇ ਵਿੱਚ ਜਿੱਤਣ ਦੇ ਲਈ। ਸੋ ਇਹ ਇੱਕ ਬਾਈਪਾਰਟੀਜ਼ਨ ਜਿਹੜੀ ਰਿਪੋਰਟ ਆ ਉਹ ਸਾਹਮਣੇ ਆਈ ਆ। ਸੋ ਇੱਕ ਰਸ਼ੀਅਨ ਅਟਰਨੀ, ਇਸ ਰਿਪੋਰਟ ਦੇ ਮੁਤਾਬਕ ਕਿਹਾ ਜਾ ਰਿਹਾ ਵੀ ਇੱਕ ਰਸ਼ੀਅਨ ਅਟਰਨੀ ਜਿਹੜਾ ਮੈਨਾਫਰਟ ਦੇ ਨਾਲ ਜਿਹੜਾ ਮਿਲਿਆ ਤੇ ਨਾਲ ਹੀ ਰਾਸ਼ਟਰਪਤੀ ਟਰੰਪ ਦੇ ਜਿਹੜਾ ਪੁੱਤਰ ਡੋਨਲਡ ਟਰੰਪ ਜੂਨੀਅਰ ਆ ਤੇ ਉਸ ਦਾ ਜਿਹੜਾ ਜਵਾਈ ਟਰੰਪ ਦਾ ਜੈਰਡ ਕੁਸ਼ਨਰ ਉਸ ਦੇ ਨਾਲ 2016 ਦੇ ਵਿੱਚ ਜਿਹੜੀ ਆ ਉਹ ਮਿਲਿਆ ਸੀ, ਜਿਸ ਦੇ ਕਿ ਕ੍ਰੈਮਲਿਨ ਇੱਕ ਹਿਸਾਬ ਦੇ ਨਾਲ ਪੂਤਿਨ ਹੀ ਕਹਿ ਸਕਦੇ ਹਾਂ ਵੀ ਉਹਨਾਂ ਦੇ ਅਧੀਨ ਹੀ ਉਹ ਚੱਲਦਾ, ਵੀ ਉਹਦੇ ਨਾਲ ਕਾਫੀ ਸਿਗਨੀਫਿਕੈਂਟ ਕਨੈਕਸ਼ਨਸ ਜਿਹੜੇ ਉਹ ਸੀਗੇ। ਇਹ ਹਰਜੋਤ ਸਿੰਘ ਜੀ ਇਸ ਮੌਕੇ ਬਾਈਪਾਰਟੀਜ਼ਨ ਰਿਪੋਰਟ ਆਈ ਆ ਜਦੋਂ ਇਲੈਕਸ਼ਨ ਬਿਲਕੁਲ ਸਿਰ ਦੇ ਉੱਤੇ ਹੈਗੇ ਆ ਤੇ ਇੱਕ ਵਾਰੀ ਫੇਰ ਦੋਨਾਂ ਹੀ ਪਾਰਟੀਆਂ ਦੇ ਦੁਆਰਾ ਆਪਣਾ ਜਿਹੜਾ ਕੈਂਪੇਨ ਆ ਉਸ ਨੂੰ ਜੰਗੀ ਪੱਧਰ ਦੇ ਉੱਤੇ ਜਿਹੜਾ ਉਹ ਚਲਾਇਆ ਜਾ ਰਿਹਾ ਹੈਗਾ ਆ। ਉੱਧਰ ਜੇ ਆਪਾਂ ਹਰਜੋਤ ਸਿੰਘ ਜੀ ਦੇਖਦੇ ਜਾਈਏ ਤਾਂ ਕੱਲ੍ਹ ਡੈਮੋਕ੍ਰੇਟ ਪਾਰਟੀ ਦੇ ਦੁਆਰਾ ਜਿਹੜੀ ਉਹਨਾਂ ਦੀ ਕਨਵੈਨਸ਼ਨ ਆ ਉਸ ਦੀ ਜਿਹੜੀ ਉਹ ਸ਼ੁਰੂਆਤ ਹੋਈ। ਵੱਖ-ਵੱਖ ਬੁਲਾਰੇ ਜਿਹੜੇ ਆ ਉਸ ਦੇ ਵਿੱਚ ਬੋਲੇ, ਜਿਨ੍ਹਾਂ ਵਿੱਚ ਨਿਊਯਾਰਕ ਦਾ ਗਵਰਨਰ ਐਂਡਰੂ ਕੁਮੋ ਵੀ ਬੋਲਿਆ, ਜਿਸ ਨੇ ਜਿਹੜਾ ਟਰੰਪ ਹੁਣਾਂ ਦੇ ਉੱਤੇ ਜਿਹੜਾ ਕਾਫੀ ਨਿਸ਼ਾਨੇ ਸਾਧੇ, ਖਾਸ ਕਰਕੇ ਪੈਂਡੈਮਿਕ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਜਿਹੜਾ ਹੁਣ ਤੱਕ ਉਸ ਨੂੰ ਨਜਿੱਠਿਆ ਹੈਗਾ ਆ। ਸੋ ਇਹ ਜਿਹੜਾ ਇਸ ਦੀ ਸ਼ੁਰੂਆਤ ਕਹਿੰਦੇ ਆ ਉਹ ਹੋਈ ਆ ਤੇ ਆਉਣ ਵਾਲੇ ਅਜੇ ਕਈ ਦਿਨਾਂ ਤੱਕ ਇਹ ਡੈਮੋਕ੍ਰੇਟ ਨੈਸ਼ਨਲ ਕਨਵੈਨਸ਼ਨ ਜਿਹੜੀ ਵਰਚੁਅਲ ਕਨਵੈਨਸ਼ਨ ਆ ਉਹ ਚੱਲੇਗੀ। ਜੀ, ਅਗਲੀ ਖਬਰ ਕੈਲੀਫੋਰਨੀਆ ਦੇ ਵਿੱਚ ਜਿਹੜਾ ਲਿਵਿੰਗਸਟਨ ਟਾਊਨ ਆ, ਆਪਾਂ ਰਾਤੀ ਵੀ ਖਬਰ ਸਾਂਝੀ ਕੀਤੀ ਸੀ, ਜਿੱਥੇ ਫੋਸਟਰ ਫਾਰਮਸ ਕੁੱਕੜਾਂ ਦੀ ਫੈਕਟਰੀ ਹੈਗੀ ਆ, ਉੱਥੇ ਕਹਿੰਦੇ ਬਹੁਤ ਕੇਸਾਂ ਦੀ ਗਿਣਤੀ ਵਧੀ ਹੈਗੀ ਆ। 2 ਜਾਣਿਆਂ ਦੀ ਮੌਤ ਹੋ ਚੁੱਕੀ ਆ ਜਿਹੜੇ ਫਾਰਮ ਪਲਾਂਟ ਦੇ ਵਿੱਚ, ਫੋਸਟਰ ਫਾਰਮ ਪਲਾਂਟ 'ਚ ਕੰਮ ਕਰਦੇ ਸੀ। ਅਸੀਂ ਟਰਾਈ ਫੇਰ ਕੀਤੀ ਸੀ ਅਪਡੇਟ ਲੈਣ ਦੀ, ਹਜੇ ਤੱਕ ਕੋਈ ਉੱਥੋਂ ਅਪਡੇਟ ਆਈ ਨਹੀਂ ਹੈ। ਪਰ ਜਿਹੜਾ ਟਾਊਨ ਹੈਗਾ ਉੱਥੇ ਕਹਿੰਦੇ ਵੀ ਜੇ ਪਰ ਪਰਸਨ ਦੇਖਿਆ ਜਾਵੇ ਤਾਂ ਗਿਣਤੀ ਕਰੋਨਾ ਵਾਇਰਸ ਪੋਜ਼ੀਟਿਵ ਕੇਸਾਂ ਦੀ ਕਾਫੀ ਜ਼ਿਆਦਾ ਹੈਗੀ ਆ। ਸੋ ਪਲੀਜ਼ ਜਿੰਨੇ ਵੀ ਸਾਡੇ ਸਰੋਤੇ ਉਸ ਏਰੀਏ ਦੇ ਵਿੱਚ ਰਹਿੰਦੇ ਆ, ਟਰਲਕ, ਸਟਾਕਟਨ, ਮੋਡੈਸਟੋ, ਲਿਵਿੰਗਸਟਨ, ਡੈਲਹਾਈ, ਇੱਧਰ ਚੋਚਲਾ, ਮਰਸਡ, ਸੋ ਪਲੀਜ਼ ਮੇਕ ਸ਼ੋਰ ਕਰੋ ਜੇ ਤੁਹਾਡਾ ਕੋਈ ਰਿਸ਼ਤੇਦਾਰ ਉੱਥੇ ਕੰਮ ਕਰਦਾ ਆ, ਅੱਵਲ ਤਾਂ ਉਹਨਾਂ ਨੂੰ ਛੁੱਟੀ ਦਿਵਾਓ ਕਿਉਂਕਿ ਜੋ ਮਾਹੌਲ ਚੱਲ ਰਿਹਾ, ਅਤੇ ਦੂਜੇ ਨੰਬਰ 'ਤੇ ਜੇ ਕੋਈ ਪੋਜ਼ੀਟਿਵ ਜਾਂ ਕਿਸੇ ਤਰ੍ਹਾਂ ਲੱਗਦਾ ਸ਼ੱਕ ਆ ਤਾਂ ਇਮੀਡੀਏਟਲੀ ਟੈਸਟ ਕਰਕੇ ਅਤੇ ਕੁਆਰੰਟਾਈਨ ਕਰਨਾ ਚਾਹੀਦਾ ਹੈਗਾ। ਬਿਲਕੁਲ ਜੀ, ਕੁਆਰੰਟਾਈਨ ਜਿਹੜਾ ਉਹ ਵੱਧ ਤੋਂ ਵੱਧ ਜਿਹੜਾ ਉਹ ਕਰੋ ਜੇ ਤੁਹਾਨੂੰ ਲੱਗਦਾ ਵੀ ਉਸ ਚੀਜ਼ ਦੇ ਵਿੱਚ ਕਿਸੇ ਤਰੀਕੇ ਦੀ ਦਿੱਕਤ ਆ, ਕੋਈ ਲੱਛਣ ਜਿਹੜੇ ਉਹ ਸਾਹਮਣੇ ਹੈਗੇ। ਕਈ ਵਾਰੀ ਜਿਸ ਨੂੰ ਕੋਵਿਡ-19 ਹੋਇਆ ਉਸ ਦੇ ਲੱਛਣ ਵੀ ਜਿਹੜੇ ਆ ਉਹ ਨਜ਼ਰ ਨਹੀਂ ਆਉਂਦੇ ਹੁੰਦੇ। ਸੋ ਇਸ ਚੀਜ਼ ਦਾ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਧਿਆਨ ਜਿਹੜਾ ਉਹ ਰੱਖਿਆ ਜਾਵੇ।
ਦੇਖੋ ਪੂਰੀ ਜ਼ਿੰਦਗੀ ਰਹੂਗੀ ਤਾਂ ਆਪਾਂ ਜਿਹੜੀ ਅੱਗੇ ਕਮਾਈਆਂ ਵੀ ਜਿਹੜੀਆਂ ਉਹ ਸਾਰਾ ਕੁਝ ਹੋ ਸਕਦਾ ਆ। ਇਸ ਟਾਈਮ ਬਹੁਤ ਜ਼ਿਆਦਾ ਦਬਾਅ ਹੈਗਾ ਫੋਸਟਰ ਫਾਰਮ ਦੇ ਉੱਤੇ ਵੀ, ਜਦੋਂ ਦੀ ਇਹ ਜਿਹੜੀ ਖਬਰ ਇਸ ਟਾਈਮ ਸਾਹਮਣੇ ਆਈ ਆ। ਮੁੱਖ ਧਾਰਾ ਦੇ ਵਿੱਚ ਇਹ ਖਬਰ ਜਿਹੜੀ ਆ ਪੂਰੇ ਕੈਲੀਫੋਰਨੀਆ ਦੇ ਵਿੱਚ ਜਿਹੜੀ ਉਹ ਚੱਲ ਰਹੀ ਹੈਗੀ ਆ। ਅਤੇ ਉਹਨਾਂ ਨੂੰ ਇਸ ਗੱਲੋਂ ਡਰ ਆ, ਉਹਨਾਂ ਦੀ ਮੈਨੇਜਮੈਂਟ ਨੂੰ ਵੀ ਕਿਤੇ ਸਾਨੂੰ ਆਪਣਾ ਪਲਾਂਟ ਆ ਉਹ ਬੰਦ ਨਾ ਕਰਨਾ ਪਵੇ, ਕਿਉਂਕਿ ਆਪਾਂ ਦੇਖਿਆ ਵੀ ਇਸ ਤੋਂ ਪਹਿਲਾਂ ਵੀ ਕਈ ਮੀਟ ਪ੍ਰੋਸੈਸਿੰਗ ਪਲਾਂਟਸ ਦੇ ਵਿੱਚ ਕੋਵਿਡ-19 ਬਹੁਤ ਜ਼ਿਆਦਾ ਜਿਹੜਾ ਉਹ ਫੈਲਿਆ ਸੀ ਅਤੇ ਉਹਨਾਂ ਨੂੰ ਫਿਰ ਪਲਾਂਟ ਕੁਛ ਚਿਰ ਦੇ ਲਈ ਜਿਹੜੇ ਉਹ ਬੰਦ ਕਰਨੇ ਪਏ ਸੀ। ਹੁਣ ਉਹ ਤਾਂ ਆਪਣੇ ਵੱਲੋਂ ਕਹਿ ਰਹੇ ਆ ਵੀ ਅਸੀਂ ਜੀ ਹੁਣ ਬਹੁਤ ਜ਼ਿਆਦਾ ਟੇਕ ਕੇਅਰ ਜਿਹੜੀ ਉਹ ਕਰ ਰਹੇ ਹਾਂ, ਧਿਆਨ ਜਿਹੜਾ ਉਹ ਜ਼ਿਆਦਾ ਰੱਖਿਆ ਜਾ ਰਿਹਾ ਆ। ਪਰ ਫਿਰ ਵੀ ਇਸ ਦੇ ਬਾਵਜੂਦ ਇਹ 200 ਤੋਂ ਵੱਧ ਕੇਸ ਉੱਥੇ ਨਿਕਲੇ ਆ। ਅਜੇ ਸਭ ਤੋਂ ਅਚੰਭੇ ਵਾਲੀ ਗੱਲ ਇਹ ਆ ਵੀ ਹਰਜੋਤ ਸਿੰਘ ਜੀ ਵੀ ਜਿਹੜੀ ਉੱਥੋਂ ਦੀ ਕਾਊਂਟੀ ਦੇ ਜਿਹੜੇ ਅਫੀਸ਼ੀਅਲ ਆ ਉਹ ਆਂਕੜੇ ਦੱਸਣ ਦੇ ਲਈ ਜਿਹੜੇ ਆ ਆਨਾਕਾਨੀ ਜਿਹੜੇ ਉਹ ਕਰ ਰਹੇ ਆ। ਸੋ ਬਿਲਕੁਲ ਜਿਹੜੇ ਉੱਥੇ ਦੇ ਮੇਅਰ ਜਿਹੜੇ ਸਮਰਾ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਈਵਨ ਦੋ ਕੰਪਨੀ ਕਹਿ ਰਹੀ ਹੈ ਵੀ ਅਸੀਂ ਬਹੁਤ ਟੇਕ ਕੇਅਰ ਕਰ ਰਹੇ ਹਾਂ, ਪਰ ਕਹਿੰਦੇ ਵੀ ਜਿਹੜੇ ਲੋਕ ਉੱਥੇ ਕੰਮ ਕਰਦੇ ਆ ਉਹ ਕਹਿ ਰਹੇ ਵੀ ਸਾਨੂੰ ਕੰਪਨੀ ਤੋਂ ਨਹੀਂ, ਜਿਹੜੇ ਨਾਲ ਦੇ ਕੋ ਵਰਕਰ ਆ ਇੰਪਲਾਈ ਉਹਨਾਂ ਤੋਂ ਪਤਾ ਲੱਗ ਰਿਹਾ ਹੈਗਾ ਵੀ ਕੋਈ ਪੋਜ਼ੀਟਿਵ ਆ ਜਾਂ ਕਿੰਨੇ ਘਰ ਬੈਠੇ ਹੈਗੇ ਆ। ਜੀ ਜੀ ਬਿਲਕੁਲ। ਅਤੇ ਹਰਜੋਤ ਸਿੰਘ ਜੀ ਆਪਾਂ ਇੱਥੇ ਇੱਕ ਜਿਹੜੀ ਉਹ ਬ੍ਰੇਕ ਲੈਂਦੇ ਹਾਂ ਅਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਮੁੜ ਵਾਪਸ ਜਿਹੜੇ ਹਾਜ਼ਰ ਹੋਵਾਂਗੇ। ਅਤੇ ਪਿਛਲੇ ਦਿਨਾਂ ਦੇ ਵਿੱਚ ਇੱਕ ਜਿਹੜੀ ਮੁਹਿੰਮ ਜਿਹੜੀ ਉਹ ਚੱਲਦੀ ਸੀ, ਖਾਸ ਕਰਕੇ ਕਈ ਥਾਵਾਂ ਦੇ ਉੱਤੇ ਅਨਡਾਕੂਮੈਂਟਡ ਵੀ ਜਿਹੜੇ ਸੀਗੇ ਉਹਨਾਂ ਨੂੰ ਵੀ ਜਿਹੜੀ ਕੁਛ ਨਾ ਕੁਛ ਕੋਵਿਡ-19 ਦੇ ਕਰਕੇ ਜਿਹੜੀ ਸਹਾਇਤਾ ਦਿੱਤੀ ਗਈ ਸੀ। ਉਸ ਦੇ ਲਈ ਜਿਹੜੇ ਜਕਾਰਾ ਮੂਵਮੈਂਟ ਵਾਲਿਆਂ ਨੇ ਫੰਡਿੰਗ ਜਿਹੜੀ ਇਕੱਠੀ ਕੀਤੀ ਸੀ ਆਪਣੀ ਕਮਿਊਨਿਟੀ ਵਾਲੇ ਦੇ ਵਿੱਚ ਵੀ ਜਿਹੜੀ ਉਹ ਵੰਡਣ ਦੇ ਲਈ। ਸੋ ਉਸ ਪ੍ਰੋਗਰਾਮ ਦੇ ਬਾਰੇ ਜਿਹੜੀ ਉਹ ਜਾਣਕਾਰੀ ਦੇਣਗੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਰਾਗੀ ਢਾਡੀ ਸੀਗੇ ਬਾਬਾ ਬੁੱਢਾ ਸਿੰਘ ਬਾਬਾ ਬੁੱਢਾ ਜੀ, ਉਸ ਦੇ ਨਾਲ ਸੰਬੰਧਿਤ ਜਿਹੜੇ ਫੰਡ ਰੇਜ਼ਿੰਗ ਹੋਈ ਸੀ ਉਸ ਦੇ ਬਾਰੇ ਵੀ ਉਹ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਜਾਣਕਾਰੀ ਦੇਣਗੇ। ਸੋ ਵੀ ਉਹ ਕਿੱਥੇ ਤੱਕ ਜਿਹੜਾ ਪ੍ਰੋਗਰਾਮ ਉਹ ਪਹੁੰਚ ਚੁੱਕਾ ਆ। ਸੋ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਮੈਨੂੰ ਚੂੜੀਆਂ ਚੜਾ ਦੇ ਚੰਦਵੀ, ਮੈਂ ਠਮ ਠਮ ਨੱਚਦੀ ਫਿਰਾਂ। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ। ਸੋਹਣੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰ ਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 692 8121 9166928121। ਨੂਰ ਮਹਿਲ ਜਿਊਲਰਸ ਸੈਕਰਾਮੈਂਟੋ 2840 ਡੈਲ ਪੈਸੋ ਰੋਡ ਸਵੀਟ 200 ਸੈਕਰਾਮੈਂਟੋ। ਅਤੇ ਯਾਦ ਰੱਖੋ ਚਮਨ ਲਾਲ ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲਿਆਂ। ਵੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼ ਇੱਥੇ ਹੋਮ, ਆਟੋ, ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ ਉਪਲਬਧ ਕਰਵਾਉਂਦੇ ਹਨ। ਨਵਾਂ ਪਾਸਪੋਰਟ ਬਣਵਾਉਣਾ ਹੋਵੇ ਜਾਂ ਰੀਨਿਊ ਕਰਵਾਉਣਾ ਹੋਵੇ ਤਾਂ ਅੱਜ ਹੀ ਪਰਮਜੀਤ ਸਿੰਘ ਪੱਡਾ ਨੂੰ 916622
47222822 ਤੇ ਕਾਲ ਕਰੋ। ਇੱਥੇ ਇੰਡੀਵਿਜੂਅਲ ਅਤੇ ਬਿਜ਼ਨਸ ਟੈਕਸ ਫਾਈਲਿੰਗ ਦੇ ਨਾਲ-ਨਾਲ ਨੋਟਰੀ ਦੀਆਂ ਸੇਵਾਵਾਂ ਵੀ ਉਪਲਬਧ ਹਨ। ਐਡਰੈਸ 8620 ਐਂਟੀਲੋਪ ਨਾਰਥ ਰੋਡ, ਸਵੀਟ B, ਐਂਟੀਲੋਪ, ਜਾਂ ਵਿਜ਼ਿਟ paddainsurance.com। ਕਾਲ 9166222822 916 622 2822। ਕੋਰੋਨਾ ਵਾਇਰਸ ਦੇ ਕਰਕੇ ਜੇ ਤੁਹਾਡੀ ਜੌਬ ਚਲੇ ਗਈ ਹੈ, ਜਿਸ ਕਰਕੇ ਤੁਹਾਡੀ ਹੈਲਥ ਇੰਸ਼ੋਰੈਂਸ ਵੀ ਚਲੇ ਗਈ ਹੈ, ਤਾਂ ਕਵਰਡ ਕੈਲੀਫੋਰਨੀਆ ਦੇ ਦੁਆਰਾ ਇਸ ਸਾਲ ਦੀ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅਖੀਰਲੀ ਤਰੀਕ ਨੂੰ ਜੁਲਾਈ ਤੱਕ ਕਰ ਦਿੱਤਾ ਗਿਆ ਹੈ। ਆਪਣੇ ਅਤੇ ਆਪਣੇ ਪਰਿਵਾਰ ਦੀ ਸਿਹਤ ਦਾ ਧਿਆਨ ਰੱਖੋ ਅਤੇ ਅੱਜ ਹੀ ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਲਓ। ਮੈਡੀਕਲ ਭਰਨ ਦੇ ਵਿੱਚ ਕੋਈ ਤਕਲੀਫ ਆ ਰਹੀ ਹੈ, ਆਪਣੇ ਪਲਾਨਸ ਦੇ ਵਿੱਚ ਕੁਝ ਤੁਸੀਂ ਤਬਦੀਲੀ ਕਰਵਾਉਣਾ ਚਾਹੁੰਦੇ ਹੋ, ਇਹਨਾਂ ਸਾਰੇ ਕੰਮਾਂ ਦੇ ਲਈ ਅੱਜ ਹੀ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਅਮਰੀਕਾ ਦੀ ਮਰਦਮਸ਼ੁਮਾਰੀ ਦੇ ਵਿੱਚ ਆਪਣੀ ਗਿਣਤੀ ਜ਼ਰੂਰ ਕਰਵਾਓ। ਤੁਸੀਂ ਇਹ ਮਰਦਮਸ਼ੁਮਾਰੀ ਆਨਲਾਈਨ my2020census.gov ਦੇ ਉੱਤੇ ਜਾ ਕੇ ਭਰ ਸਕਦੇ ਹੋ ਜਾਂ 8443302020 844 330 2020 ਦੇ ਉੱਤੇ ਕਾਲ ਕਰਕੇ ਵੀ ਮਰਦਮਸ਼ੁਮਾਰੀ ਭਰ ਸਕਦੇ ਹੋ ਜਾਂ ਡਾਕ ਵਿੱਚ ਆਏ ਫਾਰਮ ਨੂੰ ਭਰ ਕੇ ਵਾਪਸ ਘੱਲ ਸਕਦੇ ਹੋ। ਕੁਝ ਹੀ ਮਿੰਟਾਂ ਦੇ ਵਿੱਚ ਇਹ ਮਰਦਮਸ਼ੁਮਾਰੀ ਦੇ ਸਵਾਲ ਭਰੇ ਜਾ ਸਕਦੇ ਹਨ। ਇਸ ਮਰਦਮਸ਼ੁਮਾਰੀ ਵਿੱਚ ਮਹਿਜ 9 ਸਵਾਲ ਹਨ ਜਿਨ੍ਹਾਂ ਦੇ ਜਵਾਬ ਗੁਪਤ ਰਹਿਣਗੇ। ਇਹਨਾਂ ਸਵਾਲਾਂ ਦੇ ਜਵਾਬਾਂ ਦੇ ਬਦਲੇ ਤੁਹਾਡੇ ਇਲਾਕੇ ਦੇ ਵਿੱਚ ਵਧੀਆ ਸਕੂਲ, ਵਧੀਆ ਫੂਡ ਅਸਿਸਟੈਂਸ ਪ੍ਰੋਗਰਾਮ ਤੇ ਐਮਰਜੈਂਸੀ ਸੁਵਿਧਾਵਾਂ ਤੇ ਹੋਰ ਬਹੁਤ ਕੁਝ ਮਿਲੇਗਾ। ਸਾਰੇ ਜਾਣਿਆਂ ਦਾ ਗਿਣੇ ਜਾਣਾ ਬਹੁਤ ਜ਼ਰੂਰੀ ਹੈ ਅਤੇ ਇਸ ਮਰਦਮਸ਼ੁਮਾਰੀ ਦੇ ਵਿੱਚ ਸਿਟੀਜ਼ਨਸ਼ਿਪ, ਇਮੀਗ੍ਰੇਸ਼ਨ ਦਾ ਕੋਈ ਸਵਾਲ ਨਹੀਂ ਹੈ। ਆਪਣੀ ਕਮਿਊਨਿਟੀ ਦੀ ਭਲਾਈ ਵਾਸਤੇ ਆਉਂਦੇ 10 ਸਾਲਾਂ ਦੇ ਭਵਿੱਖ ਲਈ ਮਰਦਮਸ਼ੁਮਾਰੀ ਦੇ ਵਿੱਚ ਜ਼ਰੂਰ ਹਿੱਸਾ ਲਓ। my2020census.gov ਦੇ ਉੱਤੇ ਭਰ ਸਕਦੇ ਹੋ। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਹਰਜੋਤ ਸਿੰਘ ਜੀ, ਜਿੱਦਾਂ ਆਪਾਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ ਵੀ ਹੁਣ ਆਪਣੇ ਨਾਲ ਇਸ ਟਾਈਮ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਜੈਕਾਰਾ ਮੂਵਮੈਂਟ ਤੋਂ ਮਨਦੀਪ ਸਿੰਘ ਜੀ। ਇਹ ਅੱਜ ਆਪਣੇ ਨਾਲ ਜਿਹੜੀ ਇਹ ਗੱਲਬਾਤ ਕਰਨਗੇ ਜਿਹੜੇ ਅਨਡਾਕੂਮੈਂਟਡ ਲੋਕਾਂ ਦੇ ਲਈ ਜਿਹੜੀ ਸਹਾਇਤਾ ਦਿੱਤੀ ਗਈ ਸੀਗੀ। ਇਹਨਾਂ ਨੇ ਕੁਝ ਫੰਡ ਜਿਹੜੇ ਇਕੱਤਰ ਕੀਤੇ ਸੀਗੇ, ਤਕਰੀਬਨ $1.5 ਲੱਖ $150,000 ਜਿਹੜੇ ਕਿ ਅਨਡਾਕੂਮੈਂਟਡ ਜਿਹੜੇ ਪੰਜਾਬੀ ਕਮਿਊਨਿਟੀ ਦੇ ਵਿੱਚ ਹੈਗੇ ਆ ਲੋਕ, ਉਹਨਾਂ ਦੇ ਵਿੱਚ ਉਹਨਾਂ ਨੇ ਵੰਡੇ ਸੀਗੇ। ਸੋ ਉਹਨਾਂ ਦੇ ਬਾਰੇ ਜਿਹੜੀ ਆਪਾਂ ਨੂੰ ਉਹ ਗੱਲਬਾਤ ਦੱਸਣਗੇ ਵੀ ਕਿੱਦਾਂ ਇਹ ਜਿਹੜਾ ਓਵਰਆਲ ਜਿਹੜਾ ਪ੍ਰੋਗਰਾਮ ਆ ਹੋ ਰਿਹਾ। ਮਨਦੀਪ ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਥੈਂਕ ਯੂ ਫॉर ਹੈਵਿੰਗ ਅਸ। ਤੇ ਆਪਾਂ ਅੱਜ ਥੋੜਾ ਗੱਲਬਾਤ ਆਪਣੇ ਭੈਣਾਂ ਭਰਾਵਾਂ ਦੀ ਕਰਾਂਗੇ ਜਿਨ੍ਹਾਂ ਦੀ ਸਭ ਤੋਂ ਜ਼ਿਆਦਾ ਮੁਸ਼ਕਲਾਂ ਜਿਨ੍ਹਾਂ ਨੂੰ ਆਉਂਦੀਆਂ ਇੱਥੇ ਅਮਰੀਕਾ 'ਚ। ਜੀ, ਸੋ ਇਸ ਪ੍ਰੋਗਰਾਮ ਦੇ ਬਾਰੇ ਜਿਹੜਾ ਉਹ ਜ਼ਰੂਰ ਦੱਸੋ। ਜਿਹੜਾ ਅਨਡਾਕੂਮੈਂਟਡ ਗਵਰਨਰ ਨੇ ਪਹਿਲਾਂ ਅਨਾਉਂਸ ਕੀਤਾ ਸੀ ਪ੍ਰੋਗਰਾਮ, ਰਾਈਟ? ਉਹਨਾਂ ਨੇ ਡਾਇਰੈਕਟਲੀ ਤਾਂ ਨਹੀਂ, ਥਰੂ ਕਮਿਊਨਿਟੀ ਆਰਗੇਨਾਈਜੇਸ਼ਨਸ ਇਹਨਾਂ ਨੇ ਕੀਤਾ ਸੀਗਾ। ਆਪਾਂ ਨੂੰ ਜਿੱਦਾਂ ਪਤਾ ਬਈ ਇਹ ਇਨਫੋਰਮੇਸ਼ਨ ਬਹੁਤ ਸੈਂਸਿਟਿਵ ਹੁੰਦੀ ਆ, ਹਨਾ ਬਈ ਜਿਹੜਾ ਬੰਦਾ ਹੁਣ ਕੱਚਾ ਆ, ਜਿਹਦੇ ਕੋਲ ਪੇਪਰ ਨਹੀਂ ਹੈਗੇ, ਉਹਨੇ ਇਦਾਂ ਜਿੰਨੀਆਂ ਘੱਟ ਗਵਰਨਮੈਂਟ ਸਰਵਿਸਾਂ ਲਈ ਪਹਿਲੇ ਤਾਂ ਬਿੱਲ ਨਹੀਂ ਘੱਟ ਆ ਇੰਨੀਆਂ, ਹਨਾ। ਤੇ ਜਿਹੜੀਆਂ ਹੈਗੀਆਂ ਵੀ ਉਹਨਾਂ ਦਾ ਡਰ ਵੀ ਹੁੰਦਾ ਵੀ ਮੇਰੀ ਇਨਫੋਰਮੇਸ਼ਨ ਕਿੱਥੇ ਚੱਲ ਜਾਵੇ। ਤੁਹਾਨੂੰ ਪਤਾ ਹੁਣ ਉਹ ਟਰੰਪ ਐਡਮਿਨਿਸਟ੍ਰੇਸ਼ਨ ਨੇ ਕੀਤਾ ਸੀ ਵੀ ਜਿਹੜਾ ਪਬਲਿਕ ਚਾਰਜ ਆ, ਹਨਾ, ਉਹਦਾ ਵੀ ਡਰ ਆ ਲੋਕਾਂ ਨੂੰ, ਮੇਰਾ ਕੇਸ ਨੂੰ ਖਰਾਬ ਨਾ ਹੋ ਜਾਵੇ ਅੱਗੇ ਜਾ ਕੇ। ਸੋ ਇਹ ਇਦਾਂ ਦੀਆਂ ਚੀਜ਼ਾਂ ਕਰਕੇ ਕੈਲੀਫੋਰਨੀਆ ਦੀ ਸਟੇਟ ਨੇ ਇਦਾਂ ਸੰਸਥਾਵਾਂ ਜਿਹੜੀਆਂ ਬਣੀਆਂ ਆ ਜਿਨ੍ਹਾਂ ਤੇ ਭਰੋਸਾ ਆ ਉਹਨਾਂ ਨੂੰ ਫੰਡਿੰਗ ਦਿੱਤੀ ਵੀ ਤੁਸੀਂ ਵੰਡੋ ਆਪ, ਹਨਾ। ਤੇ ਸਾਨੂੰ ਪਤਾ ਕਿੱਦਾਂ ਇਹ ਇਨਫੋਰਮੇਸ਼ਨ ਗੁਪਤ ਰੱਖਣੀ ਆ। ਸੋ ਤਾਂ ਕਰਕੇ ਅਸੀਂ ਗੱਲਬਾਤ ਕੀਤੀ। ਜਿੱਦਾਂ ਤੁਸੀਂ ਕਿਹਾ $1.5 ਲੱਖ ਸਾਨੂੰ ਮਿਲਿਆ ਸੀ ਤੇ ਅਸੀਂ ਉਹ ਕੱਲੀ ਪੈਨੀ $500 ਵੰਡੇ 300 ਜਣਿਆਂ ਨੂੰ। ਤੇ ਉਹਨਾਂ ਦੇ ਵਿੱਚ ਬਹੁਤ ਡਿਫਰੈਂਟ ਵਾਕਸ ਆਫ ਲਾਈਫ ਤੇ ਲੋਕ ਸੀਗੇ ਤੇ ਉਹਦੇ ਬਾਰੇ ਮੈਂ ਅੱਜ ਥੋੜੀ ਗੱਲ ਕਰਨੀ ਤੁਹਾਡੇ ਨਾਲ। ਆਈ ਥਿੰਕ 2 ਜਣੇ ਆਪਣੇ ਨਾਲ ਜੁੜੇ ਵੀ ਆ ਜਿਨ੍ਹਾਂ ਨੂੰ ਹੈਲਪ ਮਿਲੀ ਸੀ ਇਹਦੇ ਨਾਲ, ਤੇ ਆਪਣੇ ਇੱਕ ਭਾਜੀ ਆ ਤੇ ਇੱਕ ਭੈਣ ਜੀ, ਤੇ ਉਹਨਾਂ ਨਾਲ ਵੀ ਆਪਾਂ ਥੋੜੀ ਬਹੁਤ ਗੱਲ ਕਰੂੰਗੇ ਅੱਜ। ਜੀ, ਸੋ ਪਹਿਲਾਂ ਆਪਾਂ ਉਹਨਾਂ ਦੇ ਨਾਲ ਗੱਲ ਕਰੀਏ ਜਾਂ ਤੁਸੀਂ ਇਸ ਪ੍ਰੋਗਰਾਮ ਬਾਰੇ ਪਹਿਲਾਂ ਕੁਝ ਹੋਰ ਦੱਸਣਾ ਚਾਹੁੰਦੇ ਹੋ? ਪਹਿਲਾਂ ਮੈਂ ਉਹਨਾਂ ਨਾਲ ਗੱਲ ਕਰਦੇ, ਕਿਉਂਕਿ ਆਪਾਂ ਨੂੰ ਉਹਦਾ ਪਤਾ ਹੁੰਦਾ ਵੀ ਆਈਡੀਆ ਹੁੰਦਾ ਕਿੱਦਾਂ ਦੀਆਂ ਮੁਸੀਬਤਾਂ ਆਉਂਦੀਆਂ ਜਿਹੜੇ ਬੰਦੇ ਕੋਲ ਪੇਪਰ ਨਹੀਂ ਹੈਗੇ, ਪਰ ਜਦੋਂ ਉਹਨਾਂ ਦੀ ਆਵਾਜ਼ ਤੋਂ ਸੁਣਦੇ ਸਿੱਧੀ ਗੱਲ ਆਪਾਂ, ਉਦੋਂ ਫਿਰ ਮੈਨੂੰ ਲੱਗਦਾ ਥੋੜਾ ਅਸਰ ਆਉਂਦਾ ਆਪਣੇ ਲੋਕਾਂ ਨੂੰ। ਤੁਸੀਂ ਇਹ ਗੌਰ ਨਾਲ ਸੁਣਿਓ ਸਾਰੇ ਜਣੇ ਪਲੀਜ਼।
ਤੇ ਜੀ। ਤੁਸੀਂ ਉਹਨਾਂ ਨੂੰ 2-3 ਮਿੰਟ ਲਈ ਦੇ ਦਿਓ ਬਿਲਕੁਲ। time ਤੇ ਉਹ ਦੱਸੂਗੇ ਤੁਹਾਨੂੰ। ਜੀ ਜੀ, ਤੇ ਆਪਣੇ ਨਾਲ ਵੀਰ ਜੀ ਰਛਪਾਲ ਹੋਣੀ ਜਿਹੜੇ ਇਸ ਟਾਈਮ ਜਿਹੜੇ ਉਹ ਜੁੜੇ ਨੇ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਦੋਹਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸਤਿ ਸ਼੍ਰੀ ਸ਼੍ਰੀ ਅਕਾਲ ਅਕਾਲ ਜੀ। ਸੋ ਜੀ ਰਛਪਾਲ ਜੀ, ਤੁਸੀਂ ਜ਼ਰੂਰ ਆਪਣੀ ਜਿਹੜੀ ਉਹ ਗੱਲ ਸ਼ੇਅਰ ਕਰੋ ਜੀ। ਹਾਂਜੀ ਭਾਜੀ, ਮੈਨੂੰ ਇਹ ਪ੍ਰੋਗਰਾਮ ਤੁਹਾਡੇ ਰੇਡੀਓ ਤੋਂ ਹੀ ਇੱਦਾਂ ਪਤਾ ਲੱਗਾ ਸੀਗਾ, ਸੁਣਿਆ ਸੀਗਾ ਆਪਣੇ ਅਨਲੀਗਲ ਡਾਕੂਮੈਂਟ ਬੰਦਿਆਂ ਨੂੰ ਜਿਹੜੇ 500 ਰੁਪਈਆ ਜਾਂ ਪਰ ਫੈਮਿਲੀ $1000 ਦੀ ਹੈਲਪ ਮਿਲ ਸਕਦੀ। ਹੂੰ ਜੀ। ਫਿਰ ਮੈਂ ਭਾਜੀ ਇਹਨਾਂ ਨਾਲ ਕੰਟੈਕਟ ਕੀਤਾ ਸੀ ਜਗਾਰਾ ਮੂਵਮੈਂਟ ਵਾਲਿਆਂ ਨਾਲ, ਭਾਜੀ ਉਹਨਾਂ ਮਨਦੀਪ ਉਹਨਾਂ ਨਾਲ ਹੋਇਆ ਸੀਗਾ ਜੀ। ਹੂੰ ਇਹਨਾਂ ਨੇ ਫਿਰ ਮੈਨੂੰ ਨੰਬਰ ਦਿੱਤਾ ਸੀ ਇੱਕ, ਮੈਂ ਉਹ 'ਤੇ ਕੰਟੈਕਟ ਕੀਤਾ ਤੇ ਨੰਬਰ ਤਾਂ ਚਲੋ ਨਹੀਂ ਮਿਲਿਆ ਜਾਂ ਬਿਜੀ ਬਹੁਤ ਸੀਗਾ, ਉਹ ਲੋਕਾਂ ਨੇ ਕਾਲਾਂ ਬਹੁਤ ਕੀਤੀਆਂ ਉਹਨਾਂ ਨੂੰ। ਜੀ ਹੂੰ ਫਿਰ ਬਾਅਦ 'ਚ ਹੀ ਨਹੀਂ ਭਾਜੀ ਹੁਣੀ ਮੈਨੂੰ ਆਪ ਕਾਲ ਕਰਕੇ ਪੁੱਛਿਆ ਵੀ ਤੁਹਾਨੂੰ ਹੈਲਪ ਮਿਲੀ ਕਿ ਨਹੀਂ। ਮੈਂ ਕਿਹਾ ਭਾਜੀ ਵੀ ਨਹੀਂ ਮਿਲੀ, ਨਹੀਂ ਮੈਨੂੰ ਹੈਲਪ ਕਿੱਦਾਂ। ਜੀ ਤੇ ਜਿੱਦਾਂ ਮੈਂ ਇੱਥੇ ਮੈਰਿਡ ਆ, 2 ਬੇਬੀ ਆ ਮੇਰੇ, ਜੀ ਤੇ ਮੇਰੇ ਕੋਲ ਪੇਪਰ ਹਜੇ ਨਹੀਂ ਹੈਗੇ ਤੇ ਮੈਂ ਆਲਰੇਡੀ ਰੈਸਟੋਰੈਂਟ 'ਚ ਕੰਮ ਕਰਦਾ ਸੀ। ਜੀ ਰੈਸਟੋਰੈਂਟ ਫਿਰ ਕਰੋਨਾ ਕਰਕੇ ਭਾਜੀ ਆਲਮੋਸਟ ਕਲੋਜ਼ ਹੀ ਹੋ ਗਿਆ ਸੀਗਾ। ਜੀ ਥੋੜੇ ਚਿਰ ਲਈ ਕਲੋਜ਼ ਕੀਤਾ ਸੀ, ਬਾਅਦ 'ਚ ਕੋਈ ਲੋਨ ਮਿਲੇ ਤਾਂ ਫਿਰ ਓਪਨ ਕੀਤਾ। ਫਿਰ ਇਕੱਲਾ 4 ਘੰਟੇ ਲਈ ਖੋਲਿਆ ਉਹਨੇ ਟੇਕ ਆਊਟ ਸ਼ਾਮ ਦੇ ਟਾਈਮ ਹੀ। ਜੀ ਤੇ 4 ਘੰਟਿਆਂ ਦੇ ਫਿਰ EMPLOYEE ਜ਼ਿਆਦਾ ਸੀਗੇ ਤੇ ਫਿਰ ਸਾਰਿਆਂ ਨੂੰ 2-2 ਦਿਨ ਦਿੱਤੇ ਪਹਿਲਾਂ ਹੀ। ਜੀ ਤੇ 2-2 ਦਿਨ ਦੇ ਨਾਲ ਫਿਰ ਪੇ ਕੁਝ ਜ਼ਿਆਦਾ ਮਿਲਦੀ ਨਹੀਂ ਸੀ ਪਈ। ਫਿਰ ਹੁਣ ਤਾਂ ਇਦਾਂ ਦਾ ਟਾਈਮ ਹੋ ਗਿਆ ਸੀਗਾ ਵੀ 2 ਦਿਨ ਵੀ ਲੱਗਣ ਤਾਂ ਠੀਕ ਆ ਜਿਹੜਾ ਵੀ ਮਿਲਦਾ। ਫਿਰ ਭਾਜੀ ਹੁਣਾਂ ਨਾਲ ਕੰਟੈਕਟ ਹੋਇਆ ਤੇ ਫਿਰ ਭਾਜੀ ਹੁਣੀ ਮੈਨੂੰ ਕਹਿੰਦੇ ਵੀ ਨਹੀਂ ਆਪਾਂ $500 ਦਾ ਇੱਕ ਕਾਰਡ ਭੇਜਾਂਗੇ ਤੁਹਾਨੂੰ ਤੁਹਾਡੇ ਐਡਰੈਸ 'ਤੇ, ਤੇ ਫਿਰ ਉਹਦੀ ਥੋੜੀ ਵੇਟ ਕਰੋ। ਜੀ ਫਿਰ ਉਹ ਕਾਰਡ ਮੈਨੂੰ ਲਾਸਟ 2 ਵੀਕ ਪਹਿਲਾਂ ਹੀ ਮਿਲਿਆ ਜੀ। ਕਿੱਦਾਂ ਜੀ ਕਾਫੀ ਹੈਲਪ ਹੋਈ ਭਾਜੀ ਨੇ, ਫਿਰ ਬਹੁਤ ਸਪੋਰਟ ਕੀਤੀ। ਕਿੱਦਾਂ ਮੈਂ ਚਾਹੁੰਦਾ ਵੀ ਠੀਕ ਆ। ਹੁਣ ਇਸ ਵੇਲੇ ਵੀ ਭਾਜੀ ਵੀ ਰੈਸਟੋਰੈਂਟਾਂ ਦਾ ਹਾਲ ਬਹੁਤ ਜ਼ਿਆਦਾ ਮਾੜਾ ਆ ਤੇ ਬਿਲਕੁਲ ਕੰਮ ਮਿਲਦਾ ਨਹੀਂ ਪਿਆ ਇਸ ਵੇਲੇ। ਕੋਈ ਵੀ ਜੇ ਮਿਲਦਾ ਵੀ ਪਿਆ ਤੇ ਮਾਲਕ ਵੀ ਇਸ ਵੇਲੇ ਆਪਣੀ ਮਰਜ਼ੀ ਕਰਦੇ ਪਏ ਆ ਤੇ ਜਾਂ ਤਾਂ ਫਿਰ ਸਿੱਧਾ ਕਹਿੰਦੇ ਆ ਜਾਂ ਦੇਖ ਲਓ ਕਿਤੇ ਉੱਧਰ ਜੇ ਮਿਲਦਾ ਤਾਂ। ਜੀ ਉਹ ਵੀ ਆਪਣੀ ਜਗ੍ਹਾ ਕਈ ਜਗ੍ਹਾ ਸੱਚੇ ਆ ਕਿਉਂਕਿ ਸੇਲ ਵਗੈਰਾ ਵੀ ਬਹੁਤ ਘੱਟ ਹੈਗੀਆਂ। ਸੋ ਇਹ ਵਧੀਆ। ਹਾਂਜੀ ਸੇਲ ਤਾਂ ਬਹੁਤ ਘੱਟ ਗਈ ਭਾਜੀ। ਜਿੱਦਾਂ ਹੁਣ ਜਦ ਦੀ ਅਨਪਲੋਇਮੈਂਟ ਦਾ ਐਕਸਟਰਾ 600 ਬੰਦ ਹੋਇਆ ਉਹਦੇ ਨਾਲ ਹੋਰ ਵੀ ਥੱਲੇ ਚੱਲ ਗਿਆ ਕੰਮ ਹੀ। ਜੀ ਜੀ ਬਿਲਕੁਲ। ਜਿਹੜਾ ਮਾੜਾ ਮੋਟਾ ਚੱਲਦਾ ਸੀ ਉਹ ਵੀ ਥੱਲੇ ਡਾਊਨ, ਬਹੁਤ ਜ਼ਿਆਦਾ ਡਾਊਨ ਹੋ ਗਿਆ। ਅੱਧੋ ਅੱਧੀ ਦਾ ਫਰਕ ਪੈ ਗਿਆ ਹੁਣ ਤਾਂ। ਚਲੋ ਠੀਕ ਆ, ਤੁਹਾਨੂੰ ਥੋੜੀ ਬਹੁਤੀ ਹੈਲਪ ਮਿਲੀ ਆ, ਬਹੁਤ ਵਧੀਆ। ਤੁਸੀਂ ਜਿਹੜੇ ਫਿਰ ਡਾਲਰ ਆਪਣੇ ਰੈਂਟ ਵਗੈਰਾ ਇਸ ਚੀਜ਼ ਨੂੰ ਕਰਨ ਦੇ ਲਈ ਇਸ ਤਰੀਕੇ ਨਾਲ ਵਰਤੇ ਆ? ਹਾਂਜੀ ਭਾਜੀ, ਥੋੜੇ ਬਹੁਤੇ ਜਿੱਦਾਂ ਗਰੋਸਰੀ ਵਗੈਰਾ ਘਰ ਦੇ ਖਰਚੇ ਮਾੜੇ ਮੋਟੇ ਠੀਕ ਆ ਜੀ, ਹੈਲਪ ਹੋਈ ਬਹੁਤ। ਚਲੋ ਧੰਨਵਾਦ ਜੀ ਤੁਹਾਡਾ। ਥੈਂਕ ਯੂ ਜੀ। ਥੈਂਕ ਯੂ ਜਗਾਰਾ ਵਾਲਿਆਂ ਦਾ ਜਿਨ੍ਹਾਂ ਨੇ ਔਖੇ ਵੇਲੇ ਜਿਹੜੀ ਬਾਂਹ ਫੜੀ ਹੈ ਜੀ। ਤੁਸੀਂ ਵੀ ਠੀਕ ਆ, ਪੰਜਾਬੀ ਰੇਡੀਓ ਤੋਂ ਸੁਣਿਆ ਜ਼ਰੂਰ ਜੀ। ਥੈਂਕ ਯੂ ਜੀ, ਮਿਹਰਬਾਨੀ ਜੀ। ਜੀ ਸੋ ਇਹ ਸੀਗੇ ਵੀਰ ਜੀ ਜਿਨ੍ਹਾਂ ਨੇ ਆਪਣੀ ਜਿਹੜਾ ਉਹ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਇਸ ਪ੍ਰੋਗਰਾਮ ਦੇ ਕਰਕੇ ਜਿਹੜੀ ਇਹਨਾਂ ਨੂੰ ਹੈਲਪ ਹੋਈ ਆ। ਤੇ ਆਪਣੇ ਨਾਲ ਇੱਕ ਭੈਣ ਜੀ ਜੁੜੇ ਨੇ, ਗੁਰਪ੍ਰੀਤ ਜੀ, ਉਹ ਆਪਣੇ ਜਿਹੜੀ ਆ ਉਹ ਵੀ ਆਪਣੀ ਸਟੋਰੀ ਜਿਹੜੀ ਉਹ ਦੱਸਣਗੇ। ਗੁਰਪ੍ਰੀਤ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਜੀ ਮੈਨੂੰ ਇੱਥੇ 1 ਸਾਲ ਹੋ ਗਿਆ ਆ ਅਮਰੀਕਾ 'ਚ ਆਏ ਹੋਏ ਨੂੰ, ਤੇ ਹਲੇ ਮੇਰੇ ਕੋਲ ਕੋਈ ਵੀ ਸੋਸ਼ਲ ਸਿਕਿਉਰਿਟੀ ਮੇਰਾ ਬਣਿਆ ਨਹੀਂ ਹੈਗਾ। ਤੇ ਮੈਂ ਕਾਫੀ ਟਰਾਈ ਕਰ ਰਹੀ ਹਾਂ ਇਮੀਗ੍ਰੇਸ਼ਨ 'ਚ, ਹਲੇ ਮੇਰਾ ਕੇਸ ਪ੍ਰੋਸੈਸ ਵਿੱਚ ਹੈ ਤੇ ਹਲੇ ਤੱਕ ਕੋਈ ਕੇਸ ਦੀ ਕੋਈ ਇਨਕੁਆਇਰੀ ਹੋਈ ਨਹੀਂ ਹੈ। ਤੇ ਇਸ ਵਿੱਚ ਕਰੋਨਾ ਆ ਤੇ ਇੰਨੀ ਜ਼ਿਆਦਾ ਮੈਨੂੰ ਪ੍ਰੋਬਲਮ ਹੋ ਰਹੀ ਸੀਗੀ ਫੰਡਸ ਦੀ, ਸਪੈਸ਼ਲੀ ਮੈਨੂੰ ਗਰੋਸਰੀ ਦੇ ਲਈ ਮੈਨੂੰ ਇੰਨੀ ਪ੍ਰੋਬਲਮ ਹੋ ਰਹੀ ਸੀ ਕਿ ਮੈਨੂੰ ਕਿਸੇ ਤੋਂ ਪਤਾ ਲੱਗਿਆ ਜਗਾਰਾ ਮੂਵਮੈਂਟ ਦੇ, ਮੇਰੇ ਕਿਸੇ ਫਰੈਂਡ ਸਰਕਲ 'ਚ ਕਿਸੇ ਨੇ ਦੱਸਿਆ ਕਿ ਉਹਨਾਂ ਨੂੰ ਹੈਲਪ ਮਿਲੀ ਸੀ ਇਸ ਸੰਸਥਾ ਤੋਂ। ਤੇ ਮੈਂ ਡੇਲੀ ਕਾਲ ਕਰ ਰਹੀ ਸੀ, ਕੋਈ ਵੀ ਫੋਨ ਨਹੀਂ ਚੱਕ ਰਿਹਾ ਸੀ। ਮੈਨੂੰ 20-25 ਦਿਨ ਮਤਲਬ ਮੈਂ ਰੋਜ਼ ਸਵੇਰੇ ਉੱਠਦੀ ਸੀ, ਮੇਰਾ ਪਹਿਲਾ ਕੰਮ ਇਹ ਹੁੰਦਾ ਸੀ ਕਿ ਮੈਂ ਇੱਥੇ ਫੋਨ ਲਾਣਾ, ਬਿਕੋਜ਼ ਇਹ ਮੇਰਾ ਲਾਸਟ ਰੇ ਆਫ ਹੋਪ ਸੀ ਜਿੱਥੇ ਮੈਨੂੰ ਉਮੀਦ ਸੀ ਕਿ ਵਾਹਿਗੁਰੂ ਸ਼ਾਇਦ ਮੇਰੀ ਹੈਲਪ ਕਰਵਾ ਦੇਵੇ। ਤੇ ਇੱਕ ਦਿਨ ਕਮਲ ਦੀਦੀ ਦਾ ਫੋਨ ਆਇਆ ਮੈਨੂੰ, ਤੇ ਮੈਂ ਉਹਨਾਂ ਨੂੰ ਆਪਣੀ ਸਾਰੀ ਪ੍ਰੋਬਲਮ ਦੱਸੀ ਕਿ ਮੈਨੂੰ ਮਤਲਬ ਵਿੱਚ ਇੱਦਾਂ ਦਾ ਹੋ ਗਿਆ ਸੀਗਾ ਲਾਈਫ 'ਚ ਪ੍ਰੋਬਲਮ ਕਿ ਮੈਂ 20 ਡੇਜ਼ ਮੇਰੇ ਕੋਲ ਰਾਸ਼ਨ ਲਈ ਪੈਸੇ ਸੀਗੇ ਹੀ ਨਹੀਂ, ਔਰ ਮੈਂ ਇੰਨੀ ਪਰੇਸ਼ਾਨ ਹੋ ਗਈ ਸੀ। ਮੇਰੇ ਕੋਈ ਹੈਗੇ ਨਹੀਂ ਮੇਰੇ ਪੇਰੈਂਟਸ ਇੱਥੇ। ਤੇ ਮੈਂ ਉਹਨਾਂ ਨੂੰ ਫੋਨ 'ਚ ਦੱਸਿਆ ਕਿ ਮੰਮੀ ਮੇਰੇ ਕੋਲ 20 ਦਿਨ ਦੇ ਰੋਟੀ ਖਾਣ ਦੇ ਵੀ ਪੈਸੇ ਨਹੀਂ ਹੈਗੇ। ਤੇ ਮੈਂ ਇੱਦਾਂ ਹੀ ਬਾਹਰ ਜਾ ਕੇ ਉਦਾਸ ਹੋ ਕੇ ਇੱਦਾਂ ਹੀ ਬੈਠੀ ਸੀ ਆਪਣੇ ਘਰੋਂ ਬਾਹਰ, ਮੈਂ ਨਿਕਲ ਗਈ ਸੀ ਪੈਦਲ ਤੁਰਦੀ ਮੈਂ ਕਿਤੇ ਜਾ ਕੇ ਬਹਿ ਗਈ। ਤੇ ਅਚਾਨਕ ਹੀ ਕਮਲ ਦੀਦੀ ਦਾ ਫੋਨ ਆਇਆ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਡੇ ਇੰਨੇ ਕਾਲ ਮੈਸੇजेस ਆਏ। ਮੈਂ ਸੋਚਿਆ ਕਿ ਕਿਸੇ ਨੂੰ ਸੱਚੀ ਜ਼ਰੂਰਤ ਹੈ ਤਾਂ ਹੀ ਸਾਨੂੰ ਇੰਨੇ ਕਾਲ ਆਏ ਨੇ। ਤੇ ਉਹਨੇ ਫਿਰ ਮੇਰੀ ਹੈਲਪ ਕੀਤੀ ਤੇ ਮੈਨੂੰ $300 ਦੀ ਉਹਨਾਂ ਨੇ ਮੈਨੂੰ ਹੈਲਪ ਦਿੱਤੀ। ਤੇ ਅੱਗੇ ਦੈਨ ਮੈਨੂੰ ਲੱਗਿਆ ਕਿ ਮੇਰੇ ਲਈ $400 ਦੀ ਹੈਲਪ ਹੋਈ, ਆਮ ਸੌਰੀ। ਤੇ ਮੈਨੂੰ ਲੱਗਿਆ ਉਹੀ ਮੇਰੇ ਲਈ ਬਹੁਤ ਹੈ। ਤੇ ਮੈਂ ਖਰਚ ਹੀ ਨਹੀਂ ਕੀਤੇ ਮੈਂ ਕਿੰਨੇ ਦਿਨੋਂ, ਉਹ ਪੈਸੇ ਮੈਂ ਬਚਾ ਕੇ ਰੱਖੇ ਕਿਉਂਕਿ ਮੇਰੇ ਲਈ ਬਹੁਤ ਵੱਡੀ ਚੀਜ਼ ਸੀ ਉਸ ਵੇਲੇ। ਦੈਨ ਅਚਾਨਕ ਮਨਦੀਪ ਸਰ ਦਾ ਫੋਨ ਆਇਆ
ਤੇ ਉਹਨਾਂ ਨੇ ਕਿਹਾ ਕਿ ਇੱਕ ਹੋਰ ਹੈਲਪ ਉਹ ਮੈਨੂੰ ਕਰਨ ਲਈ ਰੈਡੀ ਆ, ਜੋ ਕਿ ਹੈਲਪ ਮੈਂ ਮੰਗੀ ਨਹੀਂ ਸੀ ਕਿ ਤਾਂ ਵੀ ਮੈਨੂੰ ਅੱਗਿਓਂ ਕਾਲ ਆਇਆ ਸੀਗਾ। ਤੇ ਫਿਰ ਮੈਂ ਆਪਣੀ ਪੂਰੀ ਫੈਮਿਲੀ ਨੂੰ ਵੀ ਦੱਸਿਆ ਇੱਥੇ, ਤੇ ਸਾਰੇ ਲੋਕਾਂ ਨੂੰ ਦੱਸਿਆ ਕਿ ਵਿਦਆਊਟ ਆਸਕਿੰਗ ਦੇ ਹੈਲਪ ਪੀਪਲ। ਤੇ ਮੈਨੂੰ ਫਿਰ ਉਹਨਾਂ ਨੇ $500 ਦੀ ਹੈਲਪ ਦਿੱਤੀ ਆ। ਤੇ ਮਨਦੀਪ ਸਰ ਹੀ ਇਜ਼ ਵੈਰੀ ਕੋਆਪਰੇਟਿਵ। ਉਹਨਾਂ ਨੇ ਮੇਰੀ ਸਾਰੀ ਪ੍ਰੋਬਲਮ ਸੁਣੀ ਤੇ ਉਹਨਾਂ ਨੇ ਮੈਨੂੰ ਆਪਣੀ ਰਾਏ ਵੀ ਦਿੱਤੀ ਕਿ ਮੈਨੂੰ ਕਿੱਦਾਂ ਹੈਂਡਲ ਕਰਨੀ ਚਾਹੀਦੀ ਆਪਣੀ ਪ੍ਰੋਬਲਮ ਨੂੰ। ਜੀ ਤੇ ਇੱਥੇ ਇਵਨ ਪੀਪਲ ਸੇ ਕਿ ਅਮਰੀਕਾ ਗਵਰਨਮੈਂਟ ਹੈਲਪ ਅਲੋਟ, ਲੇਕਿਨ ਮੈਂ ਇੱਦਾਂ ਕਹੂੰਗੀ ਕਿ ਨਹੀਂ, ਸਾਡੀ ਆਪਣੀ ਸਿੱਖ ਕਮਿਊਨਿਟੀ ਦੇ ਲੋਕ ਜੋ ਇੱਥੇ ਹੈਲਪ ਕਰਦੇ ਆ, ਉਸ ਤੋਂ ਵੱਡੀ ਹੈਲਪ ਇੱਥੇ ਕੋਈ ਨਹੀਂ ਕਰ ਸਕਦਾ ਜੀ। ਥੈਂਕ ਯੂ ਮੈਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਜੈਕਾਰਾ ਮੂਵਮੈਂਟ। ਥੈਂਕ ਯੂ ਸੋ ਮਚ। ਥੈਂਕ ਯੂ ਜੀ, ਬੜੀ ਮਿਹਰਬਾਨੀ ਜੀ। ਦੇਖੋ ਤੁਸੀਂ ਸਰੋਤਿਓ, ਤੁਸੀਂ ਸਟੋਰੀ ਸੁਣੀਆਂ। ਸੋ ਕਈ ਵਾਰੀ ਆਪਾਂ ਨੂੰ $300, $400, $500 ਉਹ ਜ਼ਿਆਦਾ ਨਹੀਂ ਲੱਗਦੇ ਜੀ। ਜਿਨ੍ਹਾਂ ਨੂੰ ਰੋਟੀ ਦੇ ਲਾਲੇ ਪਏ ਹੁੰਦੇ ਆ, ਜਿਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਭਵਿੱਖ ਦੇ ਵਿੱਚ ਕੁਛ ਖਾਣ ਨੂੰ ਮਿਲੂਗਾ ਨਹੀਂ ਮਿਲੂਗਾ, ਉਹਦੇ ਲਈ ਔਖਾ। ਨੋ ਡਾਊਟ ਕੋਈ ਕਹਿ ਦੂਗਾ ਵੀ ਗੁਰੂ ਘਰ ਜਿਹੜਾ ਉਹ ਜਾ ਸਕਦੇ, ਪਰ ਸਭ ਨੂੰ ਹੀ ਪਤਾ ਸੀ ਵੀ ਗੁਰੂ ਘਰ ਵੀ ਇਸ ਦੇ ਦੌਰਾਨ ਜਿਹੜੇ ਆ ਉਹ ਤਕਰੀਬਨ ਸ਼ਟਡਾਊਨ ਹੀ ਜਿਹੜੇ ਉਹ ਹੋਏ ਪਏ ਹੋਏ ਸੀਗੇ। ਸੋ ਪਰ ਇਹ ਸਥਿਤੀ ਜਿਹੜੀ ਕਾਫੀ ਬੈਡ ਸੀਗੀ। ਗੱਲ ਇਹ ਆ ਨਾ ਭੈਣ ਜੀ ਵੀ ਗਵਰਨਮੈਂਟ ਨੇ ਜਿਹੜੀ ਆ ਹੈਲਪ ਕਰਨੀ, ਜਿਹੜੇ ਲੀਗਲੀ ਇੱਥੇ ਜਿਹੜੇ ਹੈਗੇ ਆ, ਪਰ ਫਿਰ ਵੀ ਕੈਲੀਫੋਰਨੀਆ ਵਾਲੇ ਚੰਗੇ ਆ ਵੀ ਇਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀ ਉਹ ਮਦਦ ਇਹਨਾਂ ਨੂੰ ਦੇਣ ਦੇ ਲਈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੰਨ ਇੱਧਰੋਂ ਨਹੀਂ ਤਾਂ ਉੱਧਰੋਂ ਫੜ ਕੇ ਜਿਹੜਾ ਉਹਨਾਂ ਨੇ ਮਦਦ ਦੇਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਹੈ। ਅਤੇ ਜਕਾਰ ਵਾਲਿਆਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਵੀ ਜੀ ਅਜਿਹੇ ਔਖੇ ਵੇਲਿਆਂ ਦੇ ਉੱਤੇ ਇਹਨਾਂ ਨੇ ਜਿਹੜਾ ਇਹਨਾਂ ਦਾ ਸਾਥ ਦਿੱਤਾ ਹੈ। ਸੋ ਜੀ ਮਨਦੀਪ, ਤੁਸੀਂ ਜਿਹੜਾ ਹੁਣ ਕੀ ਇਸ ਸਾਰੀਆਂ ਚੀਜ਼ਾਂ ਦੇ ਬਾਰੇ ਫਰੋਮ ਜਕਾਰਾ ਮੂਵਮੈਂਟ ਦੇ ਦੁਆਰਾ ਜਿਹੜਾ ਤੁਸੀਂ ਕੀ ਦੱਸਣਾ ਚਾਹੁੰਦੇ ਹੈਗੇ ਆ, ਇਸ ਪ੍ਰੋਗਰਾਮ ਦੇ ਵਿੱਚੋਂ ਕੀ ਕੁਛ ਸਿੱਖਣ ਨੂੰ ਮਿਲਿਆ, ਕੀ ਕੁਛ ਜਿਹੜਾ ਓਵਰਆਲ ਰਿਹਾ? ਜੀ ਸੋ ਥੋੜੀ ਬੈਕਗਰਾਉਂਡ, ਪਹਿਲਾਂ ਅਸੀਂ ਨੰਬਰ ਦਿੱਤੇ ਸੀ, ਜਿੰਨੀ ਕਾਲਾਂ ਕੀਤੀਆਂ ਸੀ ਆਪਾਂ ਜੂਨ ਚ ਇੱਥੇ ਸ਼ੋਅ ਕੀਤਾ ਸੀ ਤੁਹਾਡੇ ਪੰਜਾਬੀ ਰੇਡੀਓ USA ਤੇ ਉਦੋਂ ਏਦਾਂ ਹੋਰ ਵੀ ਸੰਸਥਾਵਾਂ ਹੈਗੀਆਂ ਆ, ਰਾਈਟ, ਕੈਲੀਫੋਰਨੀਆ ਰੂਰਲ ਲੀਗਲ ਅਸਿਸਟੈਂਸ ਸੀਗੇ, ਇੱਥੇ ਸੈਕਰਾਮੈਂਟੋ ਏਰੀਆ ਬੇ ਏਰੀਆ ਚ ਸੀਗੇ ਕੈਥਲਿਕ ਚੈਰਿਟੀਜ਼ ਆਫ ਕੈਲੀਫੋਰਨੀਆ। ਸੋ ਪਹਿਲਾਂ ਸਾਰੀ ਉਹਨਾਂ ਨੂੰ ਫੰਡਿੰਗ ਮਿਲੀ ਸੀਗੀ, ਸੋ ਤਾਂ ਕਰਕੇ ਆਪਾਂ ਨੰਬਰ ਪਹਿਲਾਂ ਉਹਨਾਂ ਦੇ ਸਾਰਿਆਂ ਦੇ ਦਿੱਤੇ ਸੀ। ਤੇ ਉਦੋਂ ਫਿਰ ਕਾਲਾਂ ਬਹੁਤ ਜ਼ਿਆਦੀਆਂ ਆ ਰਹੀਆਂ ਸੀ, ਕਿਉਂਕਿ ਬਾਕੀ ਕਮਿਊਨਿਟੀਆਂ ਦੇ ਵੀ ਲੋਕ ਵੀ ਹਨਾ, ਆਪਣੇ ਮੈਕਸੀਕਨ ਬ੍ਰਦਰਸ ਐਂਡ ਸਿਸਟਰਸ, ਚਾਈਨੀਜ਼, ਏਦਾਂ ਏਸ਼ੀਅਨ, ਉਹ ਵੀ ਸਾਰੇ ਕਾਲਾਂ ਕਰ ਰਹੇ ਸੀ। ਸੋ ਤਾਂ ਕਰਕੇ ਕਈਆਂ ਦੇ ਫੋਨ ਨਹੀਂ ਲੱਗੇ ਪਹਿਲਾਂ। ਸੋ ਫਿਰ ਜਦੋਂ ਸਾਨੂੰ ਅਸੀਂ ਫਿਰ ਕੱਲੇ ਬੰਦੇ ਨੂੰ ਕਾਲ ਕਰਕੇ ਪੁੱਛਿਆ ਵੀ ਤੁਹਾਨੂੰ ਹੈਲਪ ਮਿਲੀ ਉਹਨਾਂ ਕਿ ਨਹੀਂ, ਤੇ ਜਿਨ੍ਹਾਂ ਨੂੰ ਨਹੀਂ ਹੈਲਪ ਮਿਲੀ ਉਹਨਾਂ ਨੂੰ ਫਿਰ ਜਦੋਂ ਸਾਨੂੰ ਪੈਸੇ ਆਏ, ਫੰਡਿੰਗ ਜਿਹੜੀ $1.5 ਲੱਖ ਸੀ, ਅਸੀਂ ਫਿਰ ਉਹ ਕੱਲੇ ਬੰਦੇ ਨੂੰ ਜਿਹਨੂੰ ਨਹੀਂ ਮਿਲੀ ਹੈਲਪ ਉਹਨਾਂ ਨੂੰ ਫਿਰ ਸਾਈਨ ਅਪ ਕਰਾਇਆ ਸਾਡੇ ਵੱਲੋਂ। ਤੇ ਹਲੇ ਵੀ ਕਈਆਂ ਨੂੰ ਕਾਰਡ ਨਹੀਂ ਪਹੁੰਚੇ। ਮੈਂ ਸਾਰਿਆਂ ਨੂੰ ਦੱਸਣਾ ਮੰਗਦਾ ਜਿਹੜੇ ਸੁਣਦੇ ਆ ਵੀ ਜੇ ਤੁਹਾਡਾ ਕਾਰਡ ਹਲੇ ਤੱਕ ਨਹੀਂ ਪਹੁੰਚਿਆ, ਉਹ ਮੇਲ ਦੇ ਵਿੱਚ ਆ। ਅਸੀਂ 3 ਵੀਰਵਾਰ ਪਹਿਲਾਂ ਮੇਲ 'ਚ ਪਾਤੇ ਸੀ ਸਾਰੇ। ਤੇ ਆਪਾਂ ਨੂੰ ਪਤਾ ਹੁਣ ਪੋਸਟ ਆਫਿਸ ਦੇ ਕਿੰਨੇ ਡਿਲੇ ਹੋ ਰਹੇ ਆ ਰਾਈਟ ਨਾਓ, ਜਿਹੜਾ ਇਲੈਕਸ਼ਨਾਂ ਦਾ ਚੱਕਰ ਚੱਲ ਰਿਹਾ ਆ। ਸੋ ਤਾਂ ਕਰਕੇ ਥੋੜਾ ਡਿਲੇ ਇਸ ਵੇਲੇ ਹੈਗਾ, ਪਰ ਕਈਆਂ ਨੂੰ ਏਦਾਂ ਜਿੱਦਾਂ ਤੁਸੀਂ ਸੁਣਿਆ ਕਈਆਂ ਨੂੰ ਮਿਲ ਗਿਆ ਆ। ਸੋ ਮਨਦੀਪ, ਇਹ ਜਿਹੜਾ $150,000 ਸੀਗਾ, ਇਹ ਐਕਸਟਰਾ ਜਿਹੜਾ ਗਵਰਨਰ ਨੇ ਅਨਾਊਂਸ ਕੀਤਾ ਸੀ 75 ਮਿਲੀਅਨ 10 ਆਰਗੇਨਾਈਜੇਸ਼ਨ ਨੂੰ, ਉਹ ਤੋਂ ਸੈਪਰੇਟ ਸੀ ਇਹ? ਹਾਂਜੀ ਇਹ ਸੈਪਰੇਟ ਚੀਜ਼ ਸੀਗੀ। ਹਾਂਜੀ, ਉਹ ਪਹਿਲਾਂ ਸੀਗਾ, ਉਹਨੇ 5 ਸੰਸਥਾਵਾਂ ਚੂਜ਼ ਕੀਤੀਆਂ ਸੀਗੀਆਂ, ਅਸੀਂ ਨਹੀਂ ਉਹਦੇ ਵਿੱਚ ਸੀਗੇ। ਪਰ ਤੁਸੀਂ ਹੈਲਪ ਜ਼ਰੂਰ ਕੀਤੀ ਸੀ ਕਿਉਂਕਿ ਆਪਾਂ ਰੇਡੀਓ ਤੇ ਬਹੁਤ ਅਨਾਊਂਸ ਕੀਤਾ ਸੀ ਉਹਦਾ। ਹਾਂਜੀ ਬਿਲਕੁਲ, ਅਸੀਂ ਉਦੋਂ ਟ੍ਰਾਂਸਲੇਸ਼ਨਾਂ ਕੀਤੀਆਂ ਸਾਰਿਆਂ ਲਈ, ਉਹਨਾਂ ਨੂੰ ਕਨੈਕਟ ਕੀਤਾ ਏਦਾਂ, ਉਹ ਵੀ ਬਹੁਤ ਜ਼ਿਆਦਾ ਮਤਲਬ ਸੇਵਾ ਲੱਗੀ। ਤੇ ਬਾਅਦ ਦੇ ਵਿੱਚੋਂ ਸਾਨੂੰ ਫਿਰ ਸੈਨ ਵਾਕਿਨ ਹੈਲਥ ਫਾਊਂਡੇਸ਼ਨ ਨੇ ਤੇ ਏਦਾਂ ਹੋਰ ਥੋੜੀਆਂ ਫਾਊਂਡੇਸ਼ਨਾਂ ਆ ਬੇ ਏਰੀਏ ਦੇ ਵਿੱਚ, ਸੈਕਰਾਮੈਂਟੋ 'ਚ, ਤੇ ਥੋੜਾ ਸਟੇਟ ਤੋਂ ਵੀ ਥੋੜੀ ਫੰਡਿੰਗ ਆਈ ਤੇ ਉਹ $1.5 ਲੱਖ ਉਹਦੇ ਵਿੱਚ ਸੀਗਾ ਅਗਲੀ ਵਾਰੀ। ਤੇ ਹੁਣ ਏਦਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਏਦਾਂ ਅਪਲਾਈ ਕਰੀ ਜਾਣਾ ਗ੍ਰਾਂਟਾਂ ਲਈ, ਜਿੱਦਾਂ ਆਈ ਜਾਂਦੇ ਆ ਉਦਾਂ ਆਪਣੀ ਕਮਿਊਨਿਟੀ ਨੂੰ ਅਸੀਂ ਵੰਡੀ ਜਾਣੇ। ਸੋ ਥੋੜਾ ਪ੍ਰੋਗਰਾਮ ਦੇ ਬਾਰੇ ਮੈਂ ਤੁਹਾਨੂੰ ਦੱਸਣਾ ਮੰਗਦਾ। ਅਸੀਂ ਤੇ ਕੁਐਸਚਨ ਵੀ ਪੁੱਛੇ, ਲਾਈਕ 9-10 ਕੁਐਸਚਨ ਹਨਾ, ਇਹ ਗੁਪਤੀ ਮਤਲਬ ਸਾਰੇ ਰਿਸਪੌਂਸ ਆ, ਪਰ ਥੋੜਾ ਤੁਹਾਨੂੰ ਪਿਕਚਰ ਆ ਜਾਵੇ ਵੀ ਸਾਡੀ ਜਿਹੜੀ ਆਪਣੇ ਭੈਣ ਭਰਾ ਜਿਹੜੇ ਨਵੇਂ ਪੰਜਾਬ ਤੋਂ ਆਉਂਦੇ ਆ ਉਹਨਾਂ ਦੀ ਪਿਕਚਰ ਕੀ ਆ, ਆਊਟਲੁੱਕ ਕੀ ਆ ਹਨਾ। ਸੋ ਉਹ ਤੁਸੀਂ 300 ਬੰਦੇ ਲਾ ਲਓ, 300 ਜਣਿਆਂ ਦੇ ਵਿੱਚੋਂ 90% ਪੰਜਾਬੀ ਸੀ ਜਿਨ੍ਹਾਂ ਦੀ ਹੈਲਪ ਕੀਤੀ ਅਸੀਂ, 2% ਲਤੀਨੋ ਕਮਿਊਨਿਟੀ ਤੋਂ ਸੀਗੇ, 7% ਏਸ਼ੀਅਨ ਪੈਸੀਫਿਕ ਆਈਲੈਂਡਰ ਕਮਿਊਨਿਟੀ ਤੋਂ ਸੀ, ਤੇ 1% ਅਦਰ ਸੀਗੇ ਜੀ। ਤੇ ਇਹ ਥੋੜਾ ਡੈਮੋਗ੍ਰਾਫਿਕ ਇਨਫੋਰਮੇਸ਼ਨ ਆ। ਜਿਹੜੀ ਅਰਾਈਵਲ ਮੈਥਡ ਸੀਗਾ, 52% ਮੈਕਸੀਕੋ ਬਾਰਡਰ ਤੋਂ ਆਏ ਆ, ਤੇ 44% ਦਾ ਵੀਜ਼ਾ ਓਵਰਸਟੇ ਹੋਇਆ, ਤੇ 4% ਕੈਨੇਡਾ ਦੇ ਬਾਰਡਰ ਤੋਂ ਆਏ ਆ ਜੀ। ਤੇ ਇਹ ਸਾਰਾ ਲਾਈਕ ਪਿਛਲੇ 2-3 ਸਾਲਾਂ ਦੇ ਵਿੱਚ ਹੀ ਮਤਲਬ ਸਾਰੇ ਜਣੇ ਆਏ ਹਨਾ ਜਿੱਦਾਂ। ਤੇ ਜਿਹੜੀ ਉਮਰ ਆ, ਜਿਹੜੇ ਆਪਣੇ ਭੈਣ ਭਰਾ ਆ ਇੱਥੇ,
ਜਿਹੜੇ ਅਨਡਾਕੂਮੈਂਟਡ ਲੋਕ ਆ ਉਹਨਾਂ ਦੀ 21% ਸੀਗੇ 18 ਸਾਲ ਤੋਂ 25 ਸਾਲ ਤੱਕ, 30% ਸੀਗੇ 26 ਸਾਲ ਤੋਂ 35 ਸਾਲ ਤੱਕ, 23% ਸੀਗੇ 36 ਤੋਂ 45 ਤੱਕ, 14% 46 ਤੋਂ ਉਮਰ 55 ਤੱਕ, ਤੇ ਐਕਚੁਅਲੀ 55 ਤੋਂ 65 ਤੋਂ ਵੀ ਉੱਪਰ ਸੀਗੇ 5% 66 ਤੋਂ ਉੱਪਰ ਸੀਗੇ ਜਿਹੜੇ ਲੋਕ ਅਨਡਾਕੂਮੈਂਟਡ ਆ ਸਾਡੇ ਸੀਨੀਅਰ। ਇਹਨਾਂ ਤੋਂ ਕੁਝ ਵੀ ਨਹੀਂ ਮਤਲਬ ਤਰੀਕਾ ਹੈਗਾ। ਮੈਂ ਆਹ ਦੋਨੀ ਭੈਣ ਭਰਾ ਨੂੰ ਅੱਜ ਲਿਆਂਦਾ ਕਿਉਂਕਿ ਮੈਂ ਤੁਹਾਨੂੰ ਦਿਖਾਉਣਾ ਮੰਗਦਾ ਇਹ ਹੱਲੇ ਵੀ ਕੰਮ ਕਰਦੇ ਆ। ਦੇਖੋ ਹਨਾ ਕਿੰਨੀਆਂ ਇਹਨਾਂ ਨੂੰ ਮੁਸੀਬਤਾਂ ਆਉਂਦੀਆਂ। ਇਹ ਇਦਾਂ ਨਹੀਂ ਹੈਗੇ ਵੀ ਘਰ ਬੈਠੇ ਆ ਕੁਝ ਕਰਦੇ, ਇਹ ਮਿਹਨਤ ਬਹੁਤ ਜ਼ਿਆਦਾ ਕਰਦੇ ਆ ਜੀ। ਉਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਰੈਸਟੋਰੈਂਟ 'ਚ ਘੰਟੇ ਵੀ ਘੱਟ ਹੈਗੇ ਆ ਜੀ। ਸੋ ਬਿਲਕੁਲ ਦੇਖੋ ਇਹ ਆਪਾਂ ਸਰੋਤਿਆਂ ਨੂੰ ਦੱਸਦੇ ਜਾਈਏ, ਜਕਾਰਾ ਵਾਲਿਆਂ ਨੇ ਕਿੰਨਾ ਵਧੀਆ ਆਪਣੇ ਸਾਡੇ ਰੇਡੀਓ ਤੇ ਵੀ ਕਈ ਵਾਰੀ ਕਾਲਾਂ ਆਉਂਦੀਆਂ ਯਾਰ ਤੁਸੀਂ ਅਨਾਊਂਸ ਕਰੀ ਜਾਂਦੇ ਆ ਆਹ $1200 ਮਿਲਣਾ, ਇੱਥੇ ਰੈਂਟ ਮਿਲਣਾ, ਇੱਥੇ ਵੀ ਇਹ ਕੋਈ ਐਡੀ ਗੱਲ ਨਹੀਂ। ਹੁਣ ਤੁਸੀਂ ਦੇਖੋ ਵੀ ਕਿੱਦਾਂ ਦੀ ਪੋਜੀਸ਼ਨ ਆ। ਆਪਾਂ ਕਈ ਵਾਰੀ ਇੰਡੀਆ ਨੂੰ ਭੇਜਦੇ ਰਹਿੰਦੇ, ਉੱਥੇ ਦੇਖੋ ਕਿੰਨਾ ਰੌਲਾ ਪਿਆ ਵੀ ਉੱਥੇ ਕਿੰਨੀ ਹੇਰਾ ਫੇਰੀ ਹੁੰਦੀ ਆ ਜਦੋਂ ਤੁਸੀਂ ਪੈਸੇ ਭੇਜਦੇ ਆ। ਹੁਣ ਇੱਥੇ ਤੁਹਾਡੀ ਕਲੀਅਰ ਕੱਟ ਦੱਸਦਾ ਵੀ $1.5 ਲੱਖ ਇੰਨੇ ਬੰਦਿਆਂ ਨੂੰ ਅਸੀਂ ਦਿੱਤੇ ਆ, 300 ਤੋਂ ਲੈ ਕੇ $500 ਤਾਈਂ। ਸੋ ਨਾ ਉਹਨਾਂ ਦੇ ਡਿਸਕਲੋਜ਼ ਤਾਂ ਨਹੀਂ ਕਰ ਸਕਦੇ ਕਿਉਂਕਿ ਉਹ ਅਨਡਾਕੂਮੈਂਟਡ ਹੈਗੇ ਆ। ਕਾਰਡ ਹੀ ਨਹੀਂ ਤਾਂ ਦਿੱਤੇ ਆ ਉਹ ਟ੍ਰੇਸੇਬਲ ਨਾ ਹੋਣ, ਨਹੀਂ ਤਾਂ ਚੈੱਕ ਵੀ ਭੇਜ ਸਕਦੇ ਹੈਗੇ ਆ। ਸੋ ਇਹ ਰੀਜ਼ਨ ਆ। ਇਹ ਇਕੱਲੇ ਇਸ ਆਰਗੇਨਾਈਜੇਸ਼ਨ ਨੇ ਨਹੀਂ, ਕੈਲੀਫੋਰਨੀਆ ਗਵਰਨਰ ਨੇ ਜਿਹੜਾ $75 ਮਿਲੀਅਨ ਰੱਖਿਆ ਸੀ ਉਹਨਾਂ ਨੇ ਵੀ ਕਾਰਡ ਹੀ ਭੇਜੇ ਸੀਗੇ ਉਹ ਤਾਂ ਕਿ ਕੋਈ ਟ੍ਰੇਸ ਨਾ ਹੋਵੇ। ਹਾਂਜੀ ਹਾਂਜੀ ਬਿਲਕੁਲ ਜੀ ਸਹੀ ਗੱਲ ਆ। ਤੇ ਥੋੜੀਆਂ ਦੋ ਚੀਜ਼ਾਂ ਹੋਰ ਜਿਹੜੀ ਡੇਟਾ ਸਾਨੂੰ ਮਿਲਿਆ ਇਹਦੇ ਵਿੱਚੋਂ ਬਈ ਜਿਹੜੀ EMPLOYMENT ਆ ਹਨਾ ਆਪਣੀ ਕਮਿਊਨਿਟੀ ਜਿਹੜੇ ਨਵੇਂ ਆ ਕੰਮ ਕੀ ਕਰਦੇ ਆ ਗਏ ਇੱਥੇ ਅਮਰੀਕਾ 'ਚ। ਸੋ 11% ਟਰਾਂਸਪੋਰਟੇਸ਼ਨ ਟਰੱਕਾਂ ਦਾ ਲਾ ਲਓ, 14% ਸਟੋਰਾਂ ਤੇ ਕਲਰਕ ਸੀਗੇ, 14% ਰੈਸਟੋਰੈਂਟ ਵਾਲੇ, ਤੇ ਨੀਅਰਲੀ ਹਾਫ 46% ਅਨਐਮਪਲੋਇਡ ਆ। ਸੋ ਇਹ ਤੁਸੀਂ ਸੋਚ ਸਕਦੇ। ਦੇਖੋ ਮੈਂ ਇਹਨਾਂ ਜਿੱਦਾਂ ਮੈਂ ਕਿਹਾ ਰਸ਼ੌਲ ਭਾਜੀ ਨੂੰ ਗੁਰਪ੍ਰੀਤ ਭੈਣ ਜੀ ਨੂੰ ਤਾਂ ਲਿਆਂਦਾ ਕਿਉਂਕਿ ਇਹ ਦੋਨੇ ਕੰਮ ਕਰਦੇ ਆ। ਭੈਣ ਜੀ ਘਰ ਦਾ ਕੰਮ ਕਰਦੀ ਆ ਜਿੱਥੇ ਰਹਿੰਦੀ ਆ ਤੇ ਭਾਜੀ ਰੈਸਟੋਰੈਂਟ ਦਾ ਕੰਮ ਕਰਦੇ ਹਨਾ। ਪਰ ਫਿਰ ਵੀ ਇਹਨਾਂ ਨੂੰ ਦੇਖੋ ਕਿੰਨੀਆਂ ਮੁਸੀਬਤਾਂ ਸੀ ਵੀ ਪਤਾ ਨਹੀਂ ਅਗਲਾ ਫੂਡ ਕਿੱਥੋਂ ਆਉਣਾ ਹਨਾ। ਹੁਣ ਤੁਸੀਂ ਸੋਚ ਸਕਦੇ ਜਿਹੜੇ ਬੰਦੇ ਤੋਂ ਕੰਮ ਹੈ ਨਹੀਂਗਾ ਉਹਦੀ ਕਿੰਨੀ ਮੁਸ਼ਕਲ ਅੱਗੇ ਉਹ ਤੋਂ ਜ਼ਿਆਦਾ ਆ ਹਨਾ। ਇਹ ਆਪਾਂ ਨੂੰ ਸੋਚਣਾ ਪੈਣਾ ਐਜ਼ ਅ ਕਮਿਊਨਿਟੀ। ਤੇ ਨਾਲੇ ਹੁਣ ਇਦਾਂ ਨਹੀਂ ਵੀ ਤੁਹਾਨੂੰ ਵੱਡੀਆਂ ਸੰਸਥਾਵਾਂ ਇਦਾਂ ਸਾਰਿਆਂ ਨੂੰ ਖੋਲਣ ਦੀ ਲੋੜ ਆ। ਤੁਸੀਂ ਆਪ ਆਪਣੀ ਕਮਿਊਨਿਟੀ ਦੇ ਵਿੱਚ ਹੈਲਪ ਕਰ ਸਕਦੇ ਆ। ਆਪਾਂ ਸਾਰੇ ਜਣੇ ਜਾਣਦੇ ਹਾਂ ਕੋਈ ਬੰਦਾ ਕੱਚਾ ਸਾਡੇ ਗੁਆਂਢ ਦੇ ਵਿੱਚ ਰਹਿੰਦਾ ਜਾਂ ਸਾਡੇ ਰਿਸ਼ਤੇਦਾਰੀ ਕਿਤੇ ਹੈਗਾ, ਇਹ ਕੋਈ ਤੁਹਾਨੂੰ ਵੱਡੀ ਗੱਲ ਕਰਨ ਦੀ ਲੋੜ ਨਹੀਂ। ਉਹਨਾਂ ਦੀ ਇੱਕ ਹਫ਼ਤੇ ਦੀ ਗਰੋਸਰੀ ਲੈ ਦਿਓ। ਤੁਸੀਂ ਫਰੈਂਡ ਗਰੁੱਪ ਬਣੇ ਹੁੰਦੇ ਆ ਸਾਰੇ ਜਣੇ $25-50 ਪਾ ਕੇ ਉਹਨਾਂ ਨੂੰ ਦੇ ਸਕਦੇ ਆ। ਇੱਕ ਮਹੀਨੇ ਰੈਂਟ ਦੀ ਹੈਲਪ ਕਰ ਸਕਦੇ ਆ। ਆਪਾਂ ਸਾਰਾ ਥੋੜਾ ਇਦਾਂ ਹੈਲਪ ਕਰ ਸਕਦੇ ਆ ਕਿਉਂਕਿ ਜਿੱਦਾਂ ਭੈਣ ਜੀ ਨੇ ਕਿਹਾ ਇਹ ਗਵਰਨਮੈਂਟ ਦੀਆਂ ਸਰਵਿਸਾਂ ਲੈਣੀਆਂ ਬਹੁਤ ਔਖੀਆਂ ਆ ਜਿਹੜੇ ਬੰਦੇ ਨੂੰ ਇੰਗਲਿਸ਼ ਨਹੀਂ ਆਉਂਦੀ, ਜਿਹੜੇ ਬੰਦੇ ਨੂੰ ਪਤਾ ਨਹੀਂ ਇੱਥੇ ਦਾ। ਸੋ ਆਪਾਂ ਨੂੰ ਹੀ ਦੇਖਣਾ ਪੈਣਾ ਇੱਥੇ। ਜਿਵੇਂ ਆਪਾਂ ਰੋਜ਼ ਅਰਦਾਸ ਕਰਦੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਹਨਾ। ਉਹ ਸਰਬੱਤ ਕੱਲੀ ਆਪਣੀ ਫੈਮਿਲੀ ਇਮੀਡੀਏਟ ਫੈਮਿਲੀ ਨਹੀਂ ਹੁੰਦੀ, ਉਹ ਆਪਣੇ ਕੱਲੇ ਰਿਸ਼ਤੇਦਾਰ ਨਹੀਂ ਹੁੰਦੇ, ਉਹ ਆਪਣੇ ਸਾਰੇ ਭੈਣ ਭਰਾ ਹੁੰਦੇ ਆ ਜਿਹੜੇ ਇੱਥੇ ਦੁਨੀਆ 'ਚ ਆਏ ਹੋ ਆ। ਤੇ ਜਿੰਨੀਆਂ ਨਹੀਂ ਆਪਾਂ ਹਿੰਮਤ ਲੈ ਸਕਦੇ ਹਾਂ ਇੱਦਾਂ ਪਲੀਜ਼ ਸਾਰੇ ਜਣੇ ਲਾਓ ਤੇ ਆਪਣੇ ਆਲੇ ਦੁਆਲੇ ਦੇਖੋ ਵੀ ਕੀ ਹੋ ਰਿਹਾ ਆ ਇਸ ਵੇਲੇ। ਆਪਾਂ ਸਾਰੇ ਮੁਸੀਬਤਾਂ 'ਚ ਇਕੱਠੇ ਆ। ਜਦੋਂ ਕਿਸੇ ਨੂੰ ਏਦਾਂ ਦੁੱਖ ਲੱਗਦਾ ਸਾਨੂੰ ਵੀ ਦੁੱਖ ਲੱਗਦਾ। ਇਹ ਫਿਊਚਰ ਦੇ ਵਿੱਚ ਏਦਾਂ ਵਾਈਬ੍ਰੇਸ਼ਨਾਂ ਹੁੰਦੀਆਂ, ਇਹ ਆਪਾਂ ਨੂੰ ਫੀਲ ਪੂਰੀ ਕਮਿਊਨਿਟੀ ਨੂੰ ਮੁਸੀਬਤਾਂ ਆਉਣੀਆਂ। ਸੋ ਤਾਂ ਕਰਕੇ ਬਸ ਬੇਨਤੀ ਸੀ ਇਹ ਥੋੜਾ ਤੁਹਾਨੂੰ ਪਿਕਚਰ ਦਿਖਾਉਣੀ ਸੀਗੀ। ਤੇ ਥੈਂਕ ਯੂ ਜੀ। ਹੋਪਫੁਲੀ ਰੱਬ ਸਾਨੂੰ ਮਿਹਰ ਕਰੇ ਵੀ ਹੋਰ ਵੀ ਏਦਾਂ ਸੇਵਾ ਕਰਨ ਦਾ ਮੌਕਾ ਮਿਲੇ। ਜੀ ਮਨਦੀਪ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਜਕਾਰਾ ਮੂਵਮੈਂਟ ਵੱਲੋਂ ਹੈਲਪ ਕੀਤੀ ਗਈ ਸੀ ਜਿੰਨੇ ਵੀ ਆਪਣੇ ਅਨਡਾਕੂਮੈਂਟਡ ਭੈਣ ਭਰਾ ਹੈਗੇ ਆ। ਸੋ ਅਗਲੇ ਹਫਤੇ ਆਪਾਂ ਇਹਨਾਂ ਤੋਂ ਫਿਰ ਇਹਨਾਂ ਨੂੰ ਲੈ ਕੇ ਆਵਾਂਗੇ ਜਿਹੜੇ ਆਪਣੇ ਗੁਰੂ ਘਰਾਂ ਦੇ ਗ੍ਰੰਥੀ ਸਿੰਘ ਆ। ਬਾਬਾ ਬੁੱਢਾ ਜੀ ਬਾਬਾ ਬੁੱਢਾ ਫੰਡ ਨਹੀਂ ਜਿਹੜਾ ਕ੍ਰੀਏਟ ਕੀਤਾ ਸੀ ਉਹਨਾਂ ਦੇ ਵੀ ਮੈਨੂੰ ਪਤਾ ਲੱਗਿਆ ਵੀ ਆਲਰੇਡੀ ਜਿਹੜੇ ਤੁਸੀਂ ਕ੍ਰੈਡਿਟ ਕਾਰਡ ਦੇਣੇ ਸ਼ੁਰੂ ਕਰ ਦਿੱਤੇ ਆ, ਮੇਲ ਕੀਤੇ ਆ ਜਾਂ ਕਿੱਦਾਂ? ਹਾਂਜੀ ਸੋ ਜਿਹੜੇ ਨੇੜੇ ਰਹਿੰਦੇ ਇੱਥੇ ਜਿੱਦਾਂ ਫਰੈਜ਼ਨੋ ਹੋ ਗਿਆ, ਬੇਕਰਸਫੀਲਡ ਹੋ ਗਿਆ, ਯੂਬਾ ਬੇ ਏਰੀਆ, ਇੱਥੇ ਜਿੱਥੇ ਅਸੀਂ ਪਹੁੰਚ ਸਕਦੇ ਹਾਂ ਅਸੀਂ ਹੱਥ ਫੜਾਏ ਜਾ ਕੇ ਸ਼ੁਰੂ ਕਰਤੇ ਆ। ਹੁਣ ਮੈਂ ਇੱਧਰ 209 ਦੇ ਵਿੱਚ ਗਿਆ ਸੀ, ਟਰਲਕ ਮਰਸੈਡ, ਲਿਵਿੰਗਸਟਨ, ਮੋਡੈਸਟੋ। ਜਿਹੜੇ ਦੂਰ ਰਹਿੰਦੇ ਆ ਗੁਰਦੁਆਰੇ ਕਈ ਜਿੱਦਾਂ ਸੈਂਡੀਏਗੋ 'ਚ ਆ, LA 'ਚ ਆ, ਰੈਡਿੰਗ 'ਚ ਆ, ਉਹਨਾਂ ਨੂੰ ਅਸੀਂ ਮੇਲ ਕਰਤੇ ਆ। ਸੋ ਉਹ ਉਹਨਾਂ ਨੂੰ ਹਫ਼ਤੇ 2 ਹਫ਼ਤੇ ਤੱਕ ਪਹੁੰਚ ਜਾਣਗੇ ਸਾਰਿਆਂ ਨੂੰ। ਸੋ ਬਿਲਕੁਲ। ਸੋ ਨੈਕਸਟ ਵੀਕ ਆਪਾਂ ਉਹਨਾਂ ਦੀ ਡਿਟੇਲ ਬਾਰੇ ਦੱਸਾਂਗੇ ਵੀ ਕਿੰਨੇ ਸਿੰਘਾਂ ਨੂੰ ਪੈਸੇ ਦਿੱਤੇ ਆ, ਕਿੰਨੇ ਦਿੱਤੇ ਗਏ ਆ, ਤਾਂ ਕਿ ਜਿਹੜਾ ਹਿਸਾਬ ਕਿਤਾਬ ਆ ਨਾ ਜਿਹੜਾ ਕੋਈ ਡੋਨੇਸ਼ਨ ਵੀ ਦਿੰਦਾ ਆ ਕਿਉਂਕਿ ਆਪਾਂ ਰੇਡੀਓ ਤੇ ਵੀ ਅਨਾਊਂਸ ਕੀਤਾ ਸੀ ਥੋੜੇ ਉੱਥੇ ਵੀ ਪੈਸੇ ਇਕੱਠੇ ਹੋਏ ਸੀ ਤਾਂ ਕਿ ਹਰ ਇੱਕ ਨੂੰ ਪਤਾ ਲੱਗੇ ਵੀ ਹਾਂ ਜੀ ਬਿਲਕੁਲ ਸਹੀ ਜਗ੍ਹਾ ਇਹ ਪੈਸੇ ਗਏ ਆ, ਮੁੜ ਕੇ ਬਾਅਦ 'ਚ ਕੋਈ ਕਿਸੇ ਦੇ ਕੁਐਸਚਨ ਨਾ ਹੋਵੇ। ਜੀ ਬਿਲਕੁਲ। ਤੇ ਚਲੋ ਅਸੀਂ ਵੀ ਤੁਹਾਨੂੰ ਕਹਾਂਗੇ ਵੀ ਇਹ ਜਿਹੜਾ ਡਾਟਾ ਆ ਤੁਸੀਂ ਆਪਣੀ ਵੈਬਸਾਈਟ ਦੇ ਉੱਤੇ ਵੀ ਜ਼ਰੂਰ ਜਿਹੜਾ ਬਾਅਦ ਦੇ ਵਿੱਚ ਨਾਲ ਹੀ ਜਿਹੜਾ
ਜੀ। ਸ਼ੇਅਰ ਕਰਨੀ ਇਹ ਪ੍ਰੈਜੈਂਟੇਸ਼ਨ ਇਕੱਠੀ ਕਰਕੇ ਜੀ ਨਾਈਸ ਲਾਈਕ ਰਿਪੋਰਟ ਕਰਕੇ ਇਹ ਥੋੜਾ ਮੈਂ ਤੁਹਾਨੂੰ ਇੰਟਰੋਡਕਸ਼ਨ ਥੋੜੀ ਜਿਹੀ ਦੇਣੀ ਮੰਗਦਾ ਸੀ। ਜੀ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਥੈਂਕ ਯੂ ਜੀ ਤੁਹਾਡਾ, ਬੜੀ ਮਿਹਰਬਾਨੀ। ਥੈਂਕ ਯੂ ਤੁਹਾਡਾ ਬਹੁਤ ਬਹੁਤ ਜੀ। ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ ਸਰੋਤਿਓ ਦੇਖੋ ਕਿੰਨੀ ਹੁਣ ਜਾਣਕਾਰੀ ਸਾਨੂੰ ਵੀ ਮਿਲੀ ਆ ਵੀ ਕਿੰਨੀ ਗਿਣਤੀ ਦੇ ਵਿੱਚ ਪੰਜਾਬੀ ਵੀ ਜਿਹੜੇ ਅਨਡਾਕੂਮੈਂਟਡ ਹੈਗੇ ਤੇ ਕਿਹੜੇ ਏਜ ਗਰੁੱਪ 'ਚ ਆ। ਆਪਾਂ ਦੇਖਦੇ ਰਹਿੰਦੇ ਪਿਛਲੀ ਵਾਰੀ ਕਿੱਦਾਂ ਕਈ ਜਦੋਂ ਜਿਹੜਾ ਪਹਿਲਾਂ ਬੰਦਾ ਆ ਜਾਂਦਾ ਨਾ ਦੂਜੇ ਤੇ ਮਜ਼ਾਕ ਕਰਦਾ ਰਹਿੰਦਾ ਵੀ ਇਲੀਗਲ ਆ ਜੀ, ਪੋਲੀਟੀਕਲ ਅਸਾਈਲਮ ਵਾਲੇ ਆ, ਜੇ ਆ ਉਹ ਆ। ਸੋ ਇਦਾਂ ਦੀ ਗੱਲ ਨਹੀਂ ਕਰਨੀ ਚਾਹੀਦੀ। ਈਵਨ ਕੈਲੀਫੋਰਨੀਆ ਨੇ ਤਾਂ ਆਲਰੇਡੀ ਅਨਾਊਂਸ ਕੀਤਾ ਹੈ ਵੀ ਇਲੀਗਲ ਵਰਡ ਨਹੀਂ ਯੂਜ਼ ਕਰਨਾ, ਇਲੀਗਲ ਅਨਡਾਕੂਮੈਂਟਡ ਸ਼ਬਦ ਹੀ ਯੂਜ਼ ਜਿਹੜਾ ਕਰਨਾ ਹੈਗਾ ਆ। ਜੀ ਬਿਲਕੁਲ। ਸੋ ਬਹੁਤ ਇਹਨਾਂ ਦਾ ਉਪਰਾਲਾ ਆ, ਵਧੀਆ ਆ। ਜਿੱਦਾਂ ਇਹਨਾਂ ਨੇ ਕਿਹਾ ਵੀ ਦੇਖੋ ਆਪਣੀ ਕਮਿਊਨਿਟੀ ਦੇ ਵਿੱਚ ਜੇ ਇੰਨੇ ਜ਼ਿਆਦਾ ਲੋਕ ਥੱਲੇ ਰਹਿ ਜਾਣਗੇ ਤੇ ਓਵਰਆਲ ਕਮਿਊਨਿਟੀ ਦਾ ਇਸ ਦੇ ਵਿੱਚ ਨੁਕਸਾਨ ਆ। ਆਪਾਂ ਇਹਨਾਂ ਨੂੰ ਵੀ ਨਾਲ ਜਿਹੜਾ ਆ ਉਹ ਉੱਤੇ ਚੁੱਕਣਾ। ਨੋ ਡਾਊਟ ਆਪਾਂ ਜਾਣਦੇ ਹਾਂ ਵੀ ਸਾਰਿਆਂ ਦੀ ਸੋਚ ਜਿਹੜੀ ਉਹ ਬਰਾਬਰ ਤਾਂ ਨਹੀਂ ਹੁੰਦੀ ਵੀ ਉਹ ਉਸ ਹਿਸਾਬ ਦੇ ਨਾਲ ਜਿਹੜੀ ਉਹ ਸੋਚਣਗੇ, ਪਰ ਚਲੋ ਆਪਾਂ ਕੋਸ਼ਿਸ਼ ਕਰੀਏ ਜੇ ਮੈਜੋਰਟੀ ਉਸ ਪਾਸੇ ਵੱਲ ਨੂੰ ਜਿਹੜੀ ਉਹ ਸੋਚਦੀ ਆ ਵੀ ਆਪਾਂ ਜਿਹੜੀ ਮਦਦ ਕਰਦੇ ਹਾਂ, ਜਿਹੜੀ ਪਿੱਛੇ ਘੱਲਦੇ ਹਾਂ। ਜਿੱਦਾਂ ਹਰਜੋਤ ਜੀ ਨੇ ਦੱਸਿਆ ਹੀ ਆ ਵੀ ਆਪਾਂ ਦੇਖ ਹੀ ਰਹੇ ਹਾਂ ਵੀ ਕਿੰਨਾ ਹੁਣ ਰੌਲਾ ਪਿਆ ਹੋਇਆ ਆ ਵੀ ਕੋਈ ਪਾਰਦਰਸ਼ਤਾ ਨਹੀਂ, ਕੋਈ ਟਰਾਂਸਪੇਰੈਂਸੀ ਨਹੀਂ। ਤੁਸੀਂ ਡਾਲਰ ਘੱਲੇ ਆ, ਪਤਾ ਨਹੀਂ ਕਿੱਥੇ ਗਏ ਆ, ਉਹਨਾਂ ਦੇ ਇਕੱਲੇ ਹੋਟਲ ਦੇ ਰੋਟੀਆਂ 'ਤੇ ਤਾਂ ਨਹੀਂ ਲੱਗ ਗਏ ਜਾਂ ਉੱਦਾਂ ਹੀ ਘੁੰਮਣ ਫਿਰਨ 'ਤੇ ਨਹੀਂ ਲੱਗ ਗਏ, ਗੱਡੀਆਂ 'ਤੇ ਤਾਂ ਨਹੀਂ ਲੱਗ ਗਏ। ਇਹ ਸਾਰੀਆਂ ਚੀਜ਼ਾਂ ਤੋਂ ਬਜਾਏ ਤੁਸੀਂ ਇੱਥੇ ਖੁਦ ਮਦਦ ਕਰੋ। ਜਿੱਦਾਂ ਉਹਨਾਂ ਨੇ ਕਿਹਾ ਜ਼ਰੂਰੀ ਨਹੀਂ ਵੀ ਤੁਹਾਨੂੰ ਆਰਗੇਨਾਈਜੇਸ਼ਨ ਦੀ ਲੋੜ ਆ। ਜੇ ਤੁਸੀਂ ਖੁਦ ਜਾਣਦੇ ਆ ਕਿਸੇ ਨੂੰ, ਤੁਸੀਂ ਆਪਸ ਦੇ ਵਿੱਚ ਦੋ ਚੌਂ ਜਾਣਿਆਂ ਦੀ ਜਿੰਨੀ ਦੇਰ ਤੱਕ ਉਹ ਆਪਣੇ ਪੈਰਾਂ 'ਤੇ ਪੂਰੀ ਤਰ੍ਹਾਂ ਨਹੀਂ ਖੜ ਜਾਂਦੇ, ਥੋੜ੍ਹੀ ਬਹੁਤੀ ਮਦਦ ਜਿਹੜੀ ਆ ਉਹਦੇ ਵਿੱਚ ਉਹ ਕਰਦੇ ਰਹੋ ਤਾਂ ਜੋ ਉਹ ਆਪਣੇ ਪੈਰਾਂ ਦੇ ਉੱਤੇ ਜਿਹੜੇ ਉਹ ਖੜ ਸਕਣ। ਸੋ ਇਹ ਬਹੁਤ ਜ਼ਰੂਰੀ ਆ, ਬਹੁਤ ਵਧੀਆ ਜਿਹੜਾ ਇਹਨਾਂ ਦਾ ਉਪਰਾਲਾ ਆ। ਅਤੇ ਐਜ਼ ਏ ਕਮਿਊਨਿਟੀ ਅਤੇ ਐਜ਼ ਏ ਇੰਡੀਵਿਜੂਅਲ ਵੀ ਆਪਾਂ ਜਦੋਂ ਤੁਸੀਂ ਕੁਛ ਮਦਦ ਕਰਨਾ ਚਾਹੁੰਦੇ ਹੁੰਦੇ ਆ ਤਾਂ ਆਲੇ ਦੁਆਲੇ ਦੇਖ ਕੇ ਜੇ ਤੁਹਾਨੂੰ ਸ਼ੱਕ ਆ ਵੀ ਕਿਸੇ ਦੇ ਉੱਤੇ ਵੀ ਤੁਹਾਨੂੰ ਨਹੀਂ ਭਰੋਸਾ, ਤੁਸੀਂ ਖੁਦ ਆਪ ਜਿਹੜੀ ਆ ਉਹ ਮਦਦ ਕਰ ਸਕਦੇ। ਕੋਈ ਪਤਾ ਹੀ ਹੁੰਦਾ ਜਿਹੜੀ ਕਮਿਊਨਿਟੀ 'ਚ ਰਹਿੰਦੇ ਆ ਤੁਸੀਂ ਕਿੱਥੇ ਕੌਣ ਹੈਗੇ, ਕਿੱਦਾਂ ਦੇ ਆ। ਆਪਾਂ ਨੂੰ ਪਤਾ ਇੱਥੇ ਕਿੰਨੇ ਸਟੂਡੈਂਟ ਹੁੰਦੇ, ਹੋਰ ਉਹਨਾਂ ਦੀ ਵੀ ਕਿੰਨੀ ਕਈ ਤਰ੍ਹਾਂ ਦੀਆਂ ਹਰ ਇੱਕ ਦੀਆਂ ਜਿਹੜੀਆਂ ਜ਼ਰੂਰਤਾਂ ਹੁੰਦੀਆਂ ਆਪਾਂ ਨੂੰ, ਕਿਉਂਕਿ ਹਰ ਇੱਕ ਨੂੰ ਜਿਹੜਾ ਉਹ ਸਾਹਮਣੇ ਜਿਹੜਾ ਉਹ ਪਤਾ ਨਹੀਂ ਹੁੰਦਾ ਵੀ ਸਾਹਮਣੇ ਕਿੱਦਾਂ ਹੈਗਾ ਆ, ਕਿਵੇਂ ਹੈਗਾ ਆ, ਅਤੇ ਉਹਨਾਂ ਦੇ ਅੰਦਰ ਜਿਹੜਾ ਕੀ ਕੁਛ ਚੱਲ ਰਿਹਾ। ਜਦੋਂ ਪਤਾ ਕੁਛ ਲੱਗਦਾ ਤਾਂ ਜ਼ਰੂਰ ਜੇ ਮਦਦ ਕਰ ਸਕਦੇ ਆ ਤਾਂ ਜ਼ਰੂਰ ਜਿਹੜੀ ਉਹ ਮਦਦ ਕਰੋ। ਜੇ ਮਦਦ ਨਹੀਂ ਕਰ ਸਕਦੇ ਤਾਂ ਫਿਰ ਐਵੇਂ ਜੇ ਕੋਈ ਮਦਦ ਕਰ ਰਿਹਾ ਉਹਨੂੰ ਰੋਕੋ ਨਾ। ਵੀ ਇਹ ਵੀ ਨਾ ਆਖੋ ਵੀ ਲੈ ਯਾਰ ਤੁਸੀਂ ਇੱਦਾਂ ਕਿਉਂ ਕਰੀ ਜਾਂਦੇ, ਅਗਲੇ ਦੀ ਮਰਜ਼ੀ ਹੈ ਨਾ। ਫਿਰ ਉਹ ਉਸ ਹਿਸਾਬ ਦੇ ਨਾਲ ਜੇ ਕੋਈ ਮਦਦ ਕਰਨਾ ਚਾਹੁੰਦਾ ਉਹਨੂੰ ਜ਼ਰੂਰ ਕਰੇ। ਮੇਕ ਸ਼ੋਰ ਕਰੋ ਵੀ ਮਦਦ ਜਿਹੜੀ ਤੁਹਾਡੀ ਸਹੀ ਥਾਂ ਦੇ ਉੱਤੇ ਜਾ ਰਹੀ ਹੈਗੀ ਆ। ਅਤੇ ਆਪਣਾ ਹੁਣ ਅੱਜ ਦਾ ਪ੍ਰੋਗਰਾਮ ਇੱਥੇ ਹੀ ਜਿਹੜਾ ਉਹ ਸਮਾਪਤ ਹੈ। ਮਿਲਦੇ ਹਾਂ ਜਿਹੜਾ ਜੀ ਅਗਲੀ ਵਾਰ, ਅਤੇ ਉਦੋਂ ਤੱਕ ਲਈ ਮੈਨੂੰ ਰਾਜਕਰਨਵੀਰ ਸਿੰਘ ਨੂੰ ਅਤੇ ਮੈਨੂੰ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM,